50 AM ਯੂਬਾ ਸਿਟੀ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ 1300 AM ਫ੍ਰਿਜ਼ਨੋ ਤੇ 104.5 FM ਫ੍ਰਿਜ਼ਨੋ 1350 AM ਬੇਕਰਸਫੀਲਡ। ਨਾਲ ਦੀ ਨਾਲ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਜਿਹੜੇ ਤੁਸੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਤੇ ਮਰਸਡ। ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 9 ਤਰੀਕ ਆ ਅਤੇ ਦਿਨ ਜਿਹੜਾ ਹੈ ਉਹ ਮੰਗਲਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਹੋਮ ਆਟੋ ਇੰਸ਼ੋਰੈਂਸ, ਗੈਸ ਸਟੇਸ਼ਨ, ਲਿਕਰ ਸਟੋਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫ੍ਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜਿਹੜੀ ਆ ਸਰੋਤਿਆਂ ਨੂੰ ਯਾਦ ਹੋਊਗਾ, ਰੌਸ ਪੈਰੋ ਜਿਹੜਾ ਆ ਇੱਕ ਟਾਈਮ ਦੇ ਉੱਤੇ ਇਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਖੜ੍ਹਾ ਹੋਇਆ ਸੀ ਅਤੇ ਜਿਸ ਤੋਂ ਬਾਅਦ ਜਿਹੜੇ ਉਸ ਟਾਈਮ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਹੈਗੇ ਆ, ਉਹਨਾਂ ਨੇ ਬਲੇਮ ਕੀਤਾ ਸੀ ਵੀ ਮੈਂ ਰੌਸ ਪੈਰੋ ਕਰਕੇ ਜਿਹੜੀ ਆ ਪ੍ਰੈਜ਼ੀਡੈਂਸ਼ੀਅਲ ਜਿਹੜੀ ਆਪਣੀ ਰੇਸ ਸੀ ਉਹ ਹਾਰ ਗਏ ਆ। ਅਤੇ ਰੌਸ ਪਰ 79 ਸਾਲਾਂ ਦੇ ਸੀ ਅਤੇ ਉਹਨਾਂ ਦੀ ਅੱਜ ਜਿਹੜੀ ਆ ਉਹ ਮੌਤ ਹੋ ਗਈ ਹੈਗੀ ਆ। ਬਿਲੀਨੇਅਰ ਸੀਗੇ, ਕਹਿੰਦੇ ਵੀ 1962 ਦੇ ਵਿੱਚ ਸਿਰਫ $1000 ਸੇਵਿੰਗ ਦੇ ਨਾਲ ਉਹਨਾਂ ਨੇ ਇਲੈਕਟ੍ਰੋਨਿਕ ਡਾਟਾ ਸਿਸਟਮ ਜਿਹੜੀ ਕੰਪਨੀ ਆ ਉਹ ਸਟਾਰਟਅਪ ਕੀਤੀ ਸੀ, ਜਿਹੜੀ ਕਿ ਬਾਅਦ ਦੇ ਵਿੱਚ ਡੈਲ ਵਾਲਿਆਂ ਨੇ $3.9 ਬਿਲੀਅਨ ਦੀ 2009 ਦੇ ਵਿੱਚ ਐਕਵਾਇਰ ਕਰ ਲਈ ਸੀ। ਸੋ ਜਦੋਂ ਰੇਸ ਹੋਈ ਆ, ਮੈਂ ਖੁਦ ਵੀ ਦੇਖੀ ਸੀ ਉਦੋਂ ਜਦੋਂ ਕੈਂਪੇਨ ਹੁੰਦੀ ਸੀ, ਅਤੇ ਬਹੁਤ ਹੀ ਇੰਟੈਲੀਜੈਂਟ ਸੀ ਰੌਸ ਪੈਰੋ, ਅਤੇ ਹਮੇਸ਼ਾ ਹੀ ਬੜੇ ਛੋਟੇ ਕੱਦ ਦਾ ਸੀ ਅਤੇ ਆਪਣੀ ਜਿਹੜੀ ਪ੍ਰੈਜੈਂਟੇਸ਼ਨ ਆ ਨਾ ਉਹ ਨਾਲ ਇੱਕ ਬੋਰਡ ਦੇ ਉੱਤੇ ਦਿੰਦਾ ਸੀ ਅਤੇ ਬਾਕੀਆਂ ਨੂੰ, ਈਵਨ ਬਿਲ ਕਲਿੰਟਨ ਨੂੰ ਵੀ ਉਹਦਾ ਕੋਈ ਜਵਾਬ ਨਹੀਂ ਆਉਂਦਾ ਸੀ। ਪਰ ਉਹਦਾ ਰੀਜ਼ਨ ਲਾਸ ਹੋਣ ਦਾ ਇੱਕੋ ਹੀ ਸੀ ਵੀ ਉਹ ਕਿਸੇ ਵੀ ਪਾਰਟੀ ਨੂੰ ਨਹੀਂ ਬਿਲੋਂਗ ਕਰਦਾ ਸੀ ਅਤੇ ਇੰਡੀਪੈਂਡੈਂਟ ਸੀ, ਪਰ ਉਹਦੀ ਕਾਫੀ ਜ਼ਿਆਦਾ ਉਸ ਟਾਈਮ ਦੇ ਉੱਤੇ ਪੋਪੂਲੈਰਿਟੀ ਹੋਈ ਸੀ। ਬਿਲਕੁਲ 1992 ਅਤੇ 1996 ਦੇ ਵਿੱਚ ਇਸਨੇ 2 ਵਾਰੀ ਪ੍ਰੈਜ਼ੀਡੈਂਸ਼ੀਅਲ ਜਿਹੜੀ ਬਿਡ ਆ ਉਹ ਰਨ ਕੀਤੀ ਸੀ। ਉਸ ਦੀਆਂ ਜਿਹੜੀਆਂ ਕਈ ਅੱਜ ਦੇਖ ਰਹੇ ਸੀ, ਉਸ ਦੀਆਂ ਸੁਣਾ ਰਹੇ ਸੀ ਪੁਰਾਣੀਆਂ ਜਿਹੜੀਆਂ ਕਹਿ ਲਓ ਵੀ ਡਿਬੇਟਸ ਦੇ ਵਿੱਚੋਂ ਜਾਂ ਗੱਲਾਂ ਬਾਤਾਂ, ਵੀ ਕਹਿੰਦੇ ਵੀ ਕਿਸ ਤਰੀਕੇ ਨਾਲ ਕਹਿੰਦਾ ਵੀ ਜਿੰਨੇ ਪੋਲੀਟੀਸ਼ੀਅਨ ਆ ਕੰਮ ਕੋਈ ਨਹੀਂ ਕਰਦੇ, ਉਹ ਉੱਧਰ ਬਲੇਮ ਕਰੀ ਜਾਂਦੇ ਆ, ਉਹ ਉੱਧਰ ਬਲੇਮ ਕਰੀ ਜਾਂਦੇ ਆ, ਅਤੇ ਕਹਿੰਦੇ ਵੀ ਮੈਂ ਉਹ ਬੰਦਾ ਆ ਜਿਹਨੂੰ ਕੰਮ ਕਰਾਉਣੇ ਆਉਂਦੇ ਆ, ਕਰਾਉਣੇ ਜਾਣਦਾ ਆ। ਸੋ ਇਹਦੇ ਕਰਕੇ ਕਾਫੀ ਪੋਪੂਲੈਰਿਟੀ ਸੀ। ਜਿੱਦਾਂ ਤੁਸੀਂ ਕਿਹਾ ਵੀ ਬੁਸ਼ ਹੋਣਾ ਨੇ ਉਦੋਂ ਇਸ ਦੇ ਉੱਤੇ ਦੋਸ਼ ਲਾਇਆ ਸੀਗਾ ਵੀ ਮੇਰੇ ਕਰਕੇ, ਇਹਦੇ ਕਰਕੇ ਜਿਹੜਾ ਆ ਮੈਂ ਆਪਣੀ ਪ੍ਰੈਜ਼ੀਡੈਂਸ਼ੀਅਲ ਜਿਹੜੀ ਆ ਬਿਡ ਹਾਰ ਗਿਆ। ਪਰ ਦੇਖੋ ਅਮਰੀਕਾ ਦੇ ਲੋਕ ਆ, ਚਾਹੇ ਦੁਨੀਆ ਦੇ ਕਿਸੇ ਵੀ ਜਿਹੜੇ ਮੁਲਕ ਦੇ ਲੋਕ ਲੈ ਕੇ ਦੇਖ ਲਓ, ਉਹ ਪੋਲੀਟੀਕਲ ਪਾਰਟੀਆਂ ਦੇ ਬੰਦਿਆਂ ਨੂੰ ਲਾਈਕ ਜਿਹੜੇ ਉਹ ਕਰਦੇ ਆ, ਕਿਉਂਕਿ ਉਹਨਾਂ ਕੋਲ ਫੰਡ ਵੀ ਥੋੜ੍ਹੇ ਜ਼ਿਆਦਾ ਹੁੰਦੇ ਨੇ ਅਤੇ ਉਹ ਉਹਨਾਂ ਦੇ ਗ੍ਰਾਸ ਰੂਟ ਲੈਵਲ ਤਾਈਂ ਜਿਹੜੇ ਆ ਉਹ ਬੰਦੇ ਪਹੁੰਚੇ ਹੁੰਦੇ ਨੇ, ਅਤੇ ਉਹ ਇਨ ਦੀ ਐਂਡ ਉਹਨਾਂ ਨੇ ਇਹੀ ਕਹਿਣਾ ਭਾਈ ਤੁਹਾਡੇ ਕੰਮ ਨਹੀਂ ਕਰਾਉਣੇ, ਅਸੀਂ ਕੰਮ ਕਰਾਉਣ ਦੇ ਲਈ ਪੋਲੀਟੀਕਲ ਬੰਦੇ ਜਿਹੜੇ ਉਹ ਚਾਹੀਦੇ ਹੁੰਦੇ ਆ। ਅਜੇ ਕਹਿਣ ਨੂੰ ਅਮਰੀਕਾ ਦੇ ਵਿੱਚ ਕੋਈ ਵੀ ਉੱਦਾਂ ਰਨ ਕਰ ਸਕਦਾ, ਪਰ ਸਭ ਨੂੰ ਹੀ ਪਤਾ ਆ ਵੀ ਜਿਹਦੇ ਕੋਲ ਮਾਇਆ ਹੈਗੀ ਆ ਉਹੀ ਜਿਹੜਾ ਆ ਉਹ ਕਿਤੇ ਨਾ ਕਿਤੇ ਜਿਹੜਾ ਅੱਗੇ ਆ ਜਾਂਦਾ। ਐਟਲੀਸਟ ਕੁਛ ਕੁ ਮਾਇਆ ਤਾਂ ਜਿਹੜੀ ਉਹ ਚਾਹੀਦੀ ਹੋਏ, ਚਾਹੇ ਕੋਈ ਘੱਟ ਲਾਵੇ ਕੋਈ ਵੱਧ ਲਾਵੇ, ਪਰ ਫਿਰ ਵੀ ਰਨ ਕਰਨ ਦੇ ਲਈ ਇੰਨਾ ਕੁ ਜਿਹੜਾ ਉਹ ਚਾਹੀਦਾ ਹੀ ਆ। ਸੋ ਅੱਜ ਕਹਿੰਦੇ ਪਿਛਲੇ ਕਈ ਮਹੀਨਿਆਂ ਤੋਂ ਲੁਕੇਮੀਆ ਦੀ ਬਿਮਾਰੀ ਤੋਂ ਉਹ ਪੀੜਤ ਸੀਗੇ ਅਤੇ ਉਸੇ ਦੇ ਨਾਲ ਹੀ ਜੂਝਦੇ ਹੋਏ ਆਪਣੇ ਅਖੀਰਲੇ ਸਾਹ ਉਹਨਾਂ ਨੇ ਅੱਜ ਲਏ ਜੀ। ਉਹਨਾਂ ਨੇ ਬਹੁਤ ਸਾਰੇ ਜਿਹੜੀਆਂ ਨੋਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਨੂੰ ਡੋਨੇਸ਼ਨਸ ਵੀ ਦਿੱਤੀ ਸੀ। ਕਹਿੰਦੇ ਬਿਜ਼ਨਸ ਲਾਈਫ ਦੇ ਵਿੱਚ ਅਤੇ ਪਰਸਨਲ ਲਾਈਫ 'ਚ ਰੌਸ ਪੈਰੋ ਜਿਹੜਾ ਸੀ ਮੈਨ ਆਫ ਇੰਟੈਗਰਿਟੀ ਅਤੇ ਐਕਸ਼ਨ ਦਾ ਸੀ, ਬਹੁਤ ਹੀ ਜ਼ਿਆਦਾ ਐਕਟਿਵ ਸੀ ਜਿਨ੍ਹਾਂ ਨੇ ਉਹਨੂੰ ਦੇਖਿਆ ਹੋਊਗਾ। ਅਤੇ ਹੁਣ ਉਹਨਾਂ ਦੀ ਜਿਸ ਤਰ੍ਹਾਂ ਤੁਸੀਂ ਦੱਸਿਆ ਲੁਕੀਮੀਆ ਕਰਕੇ 5 ਮਹੀਨਿਆਂ ਤੋਂ ਬਿਮਾਰ ਸੀ ਅਤੇ ਉਹਨਾਂ ਦੀ ਜਿਹੜੀ ਆ ਇਹ ਮੌਤ ਹੋ ਗਈ ਹੈਗੀ ਆ। ਅਤੇ ਉਹਨਾਂ ਨੂੰ ਜਿਹੜਾ ਔਨਰ ਵੀ ਕੀਤਾ ਗਿਆ ਸੀ 2009 ਦੇ ਵਿੱਚ ਵੈਟਰਨ ਅਫੇਅਰ ਸੈਕਟਰੀ ਜੇਮਸ ਪੀਕੇ ਵੱਲੋਂ, ਜਿਹੜੇ ਉਹਨਾਂ ਨੇ ਐਡਵੋਕੇਸੀ ਐਫਰਟਸ ਕੀਤੀਆਂ ਸੀਗੀਆਂ, ਖਾਸ ਕਰਕੇ ਜਿਹੜੀਆਂ ਉਹਨਾਂ ਨੇ ਵੀਅਤਨਾਮ ਵਾਰ ਦੇ ਜਿਹੜੇ ਵੈਟਰਨ ਸੀਗੇ ਉਹਨਾਂ ਨੂੰ ਉਹਨਾਂ ਦੇ ਜਿਹੜੀਆਂ ਸਰਵਿਸਿਜ਼ ਆ ਉਹਨਾਂ ਦੇ ਲਈ ਬਹੁਤ ਸਾਰੇ ਜਿਹੜੇ ਫਾਈਨੈਂਸ਼ੀਅਲੀ ਸਪੋਰਟ ਕੀਤੀ ਸੀ।
ਜੀ ਬਿਲਕੁਲ। ਇਸ ਦੇ ਉੱਤੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼, ਸਾਬਕਾ ਵਾਈਸ ਪ੍ਰੈਜ਼ੀਡੈਂਟ ਅਲ ਗੋਰ, ਹੋਰ ਕਈ ਜਿਹੜੇ ਵੱਡੇ ਲੀਡਰਸ ਆ ਉਹਨਾਂ ਨੇ ਆਪਣੀਆਂ ਸ਼ਰਧਾਂਜਲੀਆਂ ਉਹਨਾਂ ਦੇ ਪਰਿਵਾਰ ਦੇ ਨਾਲ ਭੇਂਟ ਕੀਤੀਆਂ ਆ ਅੱਜ ਉਹਨਾਂ ਦੇ ਮਰਨ ਤੋਂ ਬਾਅਦ। 2016 ਦੇ ਵਿੱਚ ਕਹਿੰਦੇ ਅਖੀਰਲੀ ਵਾਰੀ ਉਹਨਾਂ ਨੇ ਜਿਹੜਾ ਆ ਉਹ ਇੱਕ ਇੰਟਰਵਿਊ ਜਿਹੜੀ ਉਹ ਦਿੱਤੀ ਸੀ, ਜਦੋਂ ਕਹਿੰਦੇ ਵੀ ਤੁਹਾਡੀ ਲੈਗੇਸੀ ਕਿੱਦਾਂ ਹੈ, ਕਹਿੰਦਾ ਵੀ ਆਈ ਡੋਂਟ ਵਰੀ ਅਬਾਊਟ ਦੈਟ, ਵੀ ਮੈਨੂੰ ਉਸ ਦੇ ਬਾਰੇ ਕੋਈ ਬਹੁਤੀ ਚਿੰਤਾ ਨਹੀਂ ਹੈਗੀ ਹੈ। ਟੈਕਸਸ ਦੇ ਇਹ ਨਿਵਾਸੀ ਸੀ ਤੇ ਕਹਿੰਦੇ ਵੀ ਟੈਕਸਸ ਤੇ ਅਮਰੀਕਾ ਨੇ ਅੱਜ ਇੱਕ ਪੈਟਰੀਅਟ ਲੂਜ਼ ਕੀਤਾ ਜੀ। ਸੋ ਇੰਟਰਵਿਊ 'ਚ ਉਹਨੇ ਕਿਹਾ ਸੀ, ਕਹਿੰਦਾ ਵੀ ਮੈਂ ਟੈਕਸਸ ਦਾ ਹੀ ਵਾਰਨ ਆ, ਟੈਕਸਸ ਬ੍ਰੈਡ ਉੱਥੇ ਖਾਧੀ ਆ ਤੇ ਵੈਨ ਆਈ ਡਾਈ ਆਈ ਵਿਲ ਬੀ ਟੈਕਸਸ ਡੈਡ। ਜੀ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਜਿਹੜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਆ, ਅੱਜ ਰਾਸ਼ਟਰਪਤੀ ਟਰੰਪ ਨੇ ਇੰਡੀਆ ਵਾਲਿਆਂ ਨੂੰ ਥੋੜਾ ਝਟਕਾ ਜਿਹਾ ਦਿੱਤਾ ਹੈ। ਟਵੀਟ ਜਿਹੜੀ ਉਹਨਾਂ ਨੇ ਕੀਤੀ ਹੈ, ਸਭ ਨੂੰ ਪਤਾ ਵੀ ਸਾਡੇ ਜਿਹੜੇ ਰਾਸ਼ਟਰਪਤੀ ਅਮਰੀਕਾ ਵਾਲੇ ਟਵੀਟ ਦੇ ਉੱਤੇ ਹੀ ਆਪਣਾ ਬਹੁਤਾ ਕੰਮ ਜਿਹੜਾ ਉਹ ਕਰਾਈ ਜਾਂਦੇ ਨੇ ਜਾਂ ਕਰੀ ਜਾਂਦੇ ਨੇ। ਇੰਡੀਆ ਨੂੰ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਚੇਤਾਵਨੀ ਦਿੱਤੀ ਆ ਵੀ ਇੰਡੀਆ ਨੇ ਕਹਿੰਦੇ ਵੀ ਜਿਹੜੀਆਂ ਟੈਰਿਫਸ ਅਮਰੀਕਾ ਦੇ ਗੁੱਡਸ ਦੇ ਉੱਤੇ ਲਾ ਕੇ ਬਹੁਤ ਜਿਹੜਾ ਲੰਮਾ ਸਮਾਂ ਇੰਜੋਏ ਕਰ ਲਿਆ ਆ ਇੱਕ ਹਿਸਾਬ ਨਾਲ, ਤੇ ਹੁਣ ਇਹ ਨੋ ਲੋਂਗਰ ਅਸੈਪਟੇਬਲ, ਵੀ ਅਸੀਂ ਇਸ ਚੀਜ਼ ਨੂੰ ਹੁਣ ਬਰਦਾਸ਼ਤ ਨਹੀਂ ਕਰਾਂਗੇ, ਇਸ ਨੂੰ ਜਿਹੜਾ ਉਹ ਨਹੀਂ ਮੰਨਾਂਗੇ। ਆਲਰੇਡੀ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿਹੜਾ ਇੰਡੀਆ ਨੂੰ, ਭਾਰਤ ਨੂੰ ਜਿਹੜਾ ਪ੍ਰੈਫਰੈਂਸ਼ੀਅਲ ਸਟੇਟਸ ਸੀਗਾ ਉਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਉਸ ਦੇ ਕਰਕੇ ਬਿਲੀਅਨਸ ਆਫ ਡਾਲਰਸ ਦੇ ਜਿਹੜੇ ਪ੍ਰੋਡਕਟਸ ਆ ਉਹ ਜਿਹੜੇ ਕਿ ਅਮਰੀਕਾ ਤੋਂ ਜਾਂਦੇ ਸੀਗੇ, ਉਹਨਾਂ ਦੇ ਉੱਤੇ ਲੈਵੀਜ਼ ਜਿਹੜੀਆਂ ਆ ਉਹ ਲਾ ਕੇ ਜਿੱਦਾਂ ਜਾਂਦੀਆਂ ਸੀਗੀਆਂ, ਵੀ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਪ੍ਰੈਫਰ ਕੀਤਾ ਜਾਂਦਾ ਸੀਗਾ ਵੀ ਇੱਥੇ ਮੁਲਕ ਦੇ ਵਿੱਚ ਘੱਲੀਆਂ ਜਾਣ, ਉਹਦੇ ਵਿੱਚ ਉਹਨਾਂ ਨੇ ਬਾਹਰ ਕੱਢ ਦਿੱਤਾ ਆ। ਤੇ ਹੁਣ ਇੰਡੀਆ ਨੂੰ ਇੱਕ ਹਿਸਾਬ ਦੇ ਨਾਲ ਚੇਤਾਵਨੀ ਦਿੱਤੀ ਹੈ। ਇਹ ਰਹਿ ਕੇ ਕੁਛ ਨਾ ਕੁਛ ਇੱਦਾਂ ਦੇ ਟਵੀਟ ਜਿਹੜੇ ਆ ਉਹ ਕਰਦੇ ਹੀ ਰਹਿੰਦੇ ਨੇ। ਅਤੇ ਹੁਣ ਕਹਿੰਦੇ ਇਸ ਦੇ ਉੱਤੇ ਜਿਹੜੀ ਇੰਡੀਅਨ ਐਮਬੈਸੀ ਆ ਵਾਸ਼ਿੰਗਟਨ DC 'ਚ, ਉਹਨਾਂ ਨੇ ਇਸ ਦੇ ਉੱਤੇ ਕੋਈ ਜਿਹੜਾ ਆ ਉਹ ਰਿਸਪੌਂਡ ਤਾਂ ਨਹੀਂ ਕੀਤਾ, ਕਮੈਂਟ ਤਾਂ ਨਹੀਂ ਕੀਤਾ, ਪਰ ਦੇਖਦੇ ਹਾਂ ਵੀ ਉਹਨਾਂ ਦੇ ਨਾਲ ਕੀ ਹੋਊਗਾ। ਹੁਣ ਬੀਤੇ ਦਿਨਾਂ ਦੇ ਵਿੱਚ ਜਦੋਂ G20 ਦੀ ਸਮਿਟ ਹੋਈ ਸੀ, ਉਸ ਦੇ ਵਿੱਚ ਕੋਈ ਬਹੁਤੀ ਗੱਲਬਾਤ ਉਹਨਾਂ ਦੇ ਨਰਿੰਦਰ ਮੋਦੀ ਦੇ ਨਾਲ ਉਹ ਹੋਈ ਆ, ਕੀ ਹੋਈ ਆ ਉਸ ਦੇ ਬਾਰੇ ਤਾਂ ਬਹੁਤਾ ਪਤਾ ਨਹੀਂ, ਪਰ ਬਹੁਤਾ ਸਮਾਂ ਜਿਹੜਾ ਆ ਉੱਥੇ ਰਾਸ਼ਟਰਪਤੀ ਟਰੰਪ ਨੇ ਜਿਹੜੇ ਚਾਈਨਾ ਦੇ ਨਾਲ ਟ੍ਰੇਡ ਵਾਰ ਚੱਲ ਰਹੀ ਸੀ ਉਸ ਨੂੰ ਜਿਹੜੀ ਆ ਤਵੱਜੋ ਆ ਉਹ ਦਿੱਤੀ ਸੀਗੀ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਬਣਦਾ ਹੈ। ਇਹ ਵੀ ਹੋ ਸਕਦਾ ਹੈ ਹਰਜੋਤ ਸਿੰਘ ਜੀ ਵੀ ਰਾਸ਼ਟਰਪਤੀ ਟਰੰਪ ਜਿਹੜੇ ਇਹ ਸੋਚ ਰਹੇ ਹੋਣਗੇ ਵੀ ਜੇ ਚਾਈਨਾ ਦਾ ਮਾਲ ਇੱਧਰਲੇ ਪਾਸੇ ਨੂੰ ਜਿਹੜਾ ਆਉਂਦਾ ਆ, ਵੀ ਜੇ ਆਪਾਂ ਉੱਤੇ ਟੈਰਿਫ ਇੱਦਾਂ ਲਾ ਰਹੇ ਹਾਂ, ਵੀ ਜੇ ਮੰਨ ਲਓ ਘਟਦਾ ਆ ਤੇ ਕੋਈ ਨਾ ਕੋਈ ਹੋਰ ਮੁਲਕ ਦਾ ਤਿਆਰ ਕਰਨਾ ਹੀ ਪੈਣਾ ਆ ਵੀ ਕਿੱਧਰੋਂ ਜਿਹੜਾ ਸਮਾਨ ਉਹ ਆਊਗਾ। ਹੋ ਸਕਦਾ ਵੀ ਨੈਗੋਸ਼ੀਏਸ਼ਨ ਦਾ ਇੱਕ ਇਹਨਾਂ ਦਾ ਟੈਕਟਿਕ ਜਿਹੜਾ ਹੋਵੇ ਵੀ ਭਾਰਤ ਦੇ ਨਾਲ, ਤੇ ਭਾਰਤ ਨੂੰ ਜੇ ਉਹ ਇੱਦਾਂ ਦੀ ਵੈਸੇ ਡੀਲ ਮਿਲਦੀ ਆ ਤੇ ਉਹਨਾਂ ਦੇ ਵਿੱਚ ਵਾਰੇ ਨਿਆਰੇ ਜਿਹੜੇ ਉਹਨਾਂ ਦੇ ਜ਼ਰੂਰ ਹੋ ਜਾਣਗੇ। ਪਰ ਹਾਲ ਦੀ ਘੜੀ ਤਾਂ ਜਿਹੜਾ ਰਾਸ਼ਟਰਪਤੀ ਟਰੰਪ ਨੇ ਧਮਕੀ ਹੋਈ ਜਿਹੜੀ ਆ ਉਹ ਦਿੱਤੀ ਆ ਵੀ ਭਾਈ ਤੁਸੀਂ ਬਹੁਤ ਲੰਮਾ ਸਮਾਂ ਟੈਰਿਫ ਸਾਡੇ ਉਤਪਾਦ ਦੇ ਉੱਤੇ ਲਾ ਕੇ ਇੰਜੋਏ ਕਰ ਲਿਆ ਆ, ਹੁਣ ਇਹ ਅਸੈਪਟੇਬਲ ਨਹੀਂ ਹੈਗਾ ਜੀ। ਕਿਤੇ ਇਹ ਨਾ ਸੋਚਦੇ ਹੁਣ ਅਮਰੀਕਾ ਵਾਲੇ ਵੀ ਕੀ ਪਤਾ ਚਾਈਨਾ ਵਾਲੇ ਇੰਡੀਆ ਨੂੰ ਸਮਾਨ ਭੇਜਣ ਤੇ ਇੰਡੀਆ ਵਾਲੇ ਠੱਪੇ ਲਾ ਕੇ ਅਮਰੀਕਾ ਨੂੰ ਭੇਜੀ ਜਾਣ। ਸੋ ਜਦੋਂ ਵੀ ਕਹਿੰਦੇ ਇਹ ਮੋਦੀ ਦੇ ਨਾਲ ਜੱਫੀਆਂ ਪਈਆਂ ਪ੍ਰੈਜ਼ੀਡੈਂਟ ਟਰੰਪ ਦੀਆਂ, ਉਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਜਿਹੜਾ ਆ G20 ਦੀ ਜਿਹੜੀ ਸਮਿਟ ਮੀਟਿੰਗ ਹੋਈ ਸੀ ਓਸਾਕਾ ਦੇ ਵਿੱਚ ਜੂਨ 28 ਨੂੰ, ਅੱਜ ਤੋਂ 10 ਦਿਨ ਪਹਿਲਾਂ ਹੀ ਜਿਹੜੀ ਹੋਈ ਸੀਗੀ। ਤੇ ਉਸ ਤੋਂ ਬਾਅਦ ਹੁਣ ਇਹ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਟਵੀਟ ਕੀਤਾ ਵੀ ਸਾਨੂੰ ਐਕਸੈਪਟੇਬਲ ਨਹੀਂ ਹੈਗਾ ਜਿਹੜੀਆਂ ਤੁਸੀਂ ਸਾਡੀਆਂ ਚੀਜ਼ਾਂ ਦੇ ਉੱਤੇ ਟੈਰਿਫ ਲਾ ਰਹੇ ਹੈਗੇ ਆ। ਬਾਰ-ਬਾਰ ਅਸੀਂ ਡੇਟ ਜਿਹੜੀ ਆ ਐਕਸਟੈਂਡ ਕਰਦੇ ਰਹੇ ਹਾਂ ਤੇ ਤੁਸੀਂ ਹੁਣ ਟਲੇ ਨਹੀਂ, ਤੇ ਜੂਨ 16 ਨੂੰ ਜਿਹੜੀਆਂ 29 ਦੇ ਕਰੀਬ ਜਿਹੜੇ US ਦੀਆਂ ਪ੍ਰੋਡਕਟਸ ਆ ਉਹਨਾਂ ਦੇ ਉੱਤੇ ਤੁਸੀਂ ਟੈਕਸ ਲਾ ਦਿੱਤਾ ਆ ਤੇ ਫਿਰ ਸਾਨੂੰ ਕੋਈ ਨਾ ਕੋਈ ਜਿਹੜਾ ਐਕਸ਼ਨ ਲੈਣਾ ਪਊਗਾ। ਸੋ ਤੁਹਾਨੂੰ ਦੱਸਦੇ ਜਾਈਏ ਇਰਾਨ ਕਰਕੇ ਜਿਹੜਾ ਇੰਡੀਆ ਆ ਬੜਾ ਕਸੂਤਾ ਫਸਿਆ ਹੋਇਆ ਹੈ। ਇਰਾਨ ਤੋਂ ਜਿਹੜਾ ਤੇਲ ਆ ਉਹ ਇੰਡੀਆ ਨੂੰ ਜਾਂਦਾ ਤੇ ਕਿਉਂਕਿ ਇਰਾਨ ਦੇ ਉੱਤੇ US ਨੇ ਸੈਂਕਸ਼ਨਸ ਲਾਈਆਂ ਆ, ਸੋ ਇੰਡੀਆ ਨੂੰ ਵੀ ਪ੍ਰੈਸ ਕਰ ਰਿਹਾ ਵੀ ਉੱਥੋਂ ਜਿਹੜਾ ਤੇਲ ਨਾ ਖਰੀਦਿਆ ਜਾਵੇ। ਪਰ ਦੂਸਰੇ ਪਾਸੇ ਇੰਡੀਆ ਦੇ ਵਿੱਚ ਜਿਹੜੀ ਗੈਸ ਦੀ ਪ੍ਰਾਈਸ ਇੰਨੀ ਮਹਿੰਗੀ ਹੋ ਰਹੀ ਆ, ਸੋ ਇੰਡੀਆ ਦੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਵੀ ਵਕਤ ਪਿਆ, ਕਿਉਂਕਿ ਲੋਕ ਵੀ ਜਿਹੜੇ ਉੱਥੇ ਤਰਾਹ ਕਰ ਰਹੇ ਵੀ ਇੰਨੀ ਜ਼ਿਆਦਾ ਜਿਹੜੀ ਗੈਸ ਮਹਿੰਗੀ ਹੋਈ ਆ। ਜੀ ਬਿਲਕੁਲ, ਇਹ ਤਾਂ ਉੱਥੇ ਬੜੇ ਲੰਮੇ ਸਮੇਂ ਤੋਂ ਹਰਜੋਤ ਸਿੰਘ ਜੀ ਮਹਿੰਗੀ ਹੋਈ ਹੈ, ਪਰ ਦੇਸ਼ ਭਗਤੀ ਉੱਥੇ ਦੇ ਵਾਲਿਆਂ ਦੀ ਜਿਹੜੀ ਉਹ ਤਗੜੀ ਆ। ਸੋ ਬਹੁਤੀ ਕੇਅਰ ਜਿਹੜੀ ਆ ਉਹ ਮੈਨੂੰ ਲੱਗਦਾ ਕਰਦੇ ਨਹੀਂ ਹੈਗੇ, ਉਹ ਉਸ ਦੇ ਨਾਂ ਦੇ ਉੱਤੇ ਸਭ ਕੁਝ ਲਾ ਜਿਹੜੀ ਆ ਕਰਾਈ ਜਾਂਦੇ। ਹੁਣ ਦੇਖਦੇ ਹਾਂ ਵੀ ਕਿੰਨਾ ਕੁ ਚਿਰ ਜਿਹੜਾ ਉਹ ਉੱਥੇ ਮਹਿੰਗੇ ਭਾਅ ਦੇ ਉੱਤੇ ਇੰਨੀਆਂ ਚੀਜ਼ਾਂ ਜਿਹੜੀਆਂ ਉਹ ਖਰੀਦਦੇ
ਰਹਿਣਗੇ। ਅੱਗੇ ਵੀ ਕਈ ਸਾਲਾਂ ਤੋਂ ਵੈਸੇ ਉੱਥੇ ਖਰੀਦੇ ਹੀ ਜਾ ਰਹੇ ਨੇ। ਸੋ ਜੇ US ਦੇ ਨਾਲ ਦੱਸਦੇ ਜਾਈਏ ਰਾਜਕਰਮਵੀਰ ਸਿੰਘ ਜੀ, ਕਹਿੰਦੇ ਵੀ 2017-18 ਦੇ ਵਿੱਚ 47.9 ਬਿਲੀਅਨ ਡਾਲਰ ਦੇ ਜਿਹੜੀ ਆ ਐਕਸਪੋਰਟ ਇੰਡੀਆ ਤੋਂ US ਨੂੰ ਹੋਈ ਹੈਗੀ ਆ, ਤੇ US ਤੋਂ ਇੰਡੀਆ ਨੂੰ 26.7 ਬਿਲੀਅਨ ਡਾਲਰ ਦੀ ਹੋਈ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆਪਣੇ ਗਵਾਂਢੀ ਮੁਲਕ ਮੈਕਸੀਕੋ ਦੇ ਫਾਈਨੈਂਸ ਮਿਨਿਸਟਰ ਅਰਜ਼ੂਆ ਨੇ ਕਹਿੰਦੇ ਯਾਰ ਰਿਜ਼ਾਈਨ ਜਿਹੜਾ ਉਹ ਕਰ ਦਿੱਤਾ। ਕੀ ਕਾਰਨ ਸੀਗੇ ਰਿਜ਼ਾਈਨ ਕਰਨ ਦੇ? ਹੁਣੇ ਬ੍ਰੇਕਿੰਗ ਸਟੋਰੀ ਜਿਹੜੀ ਆ ਉਹ ਆ ਰਹੀ ਆ ਵੀ ਮੈਕਸੀਕਨ ਫਾਈਨੈਂਸ ਮਿਨਿਸਟਰ ਆ ਉਹਨਾਂ ਨੇ ਅਸਤੀਫਾ ਜਿਹੜਾ ਆ ਉਹ ਦੇ ਦਿੱਤਾ ਆ। ਸੋ ਇਹਦੇ ਕਰਕੇ ਕਹਿੰਦੇ ਜਿਹੜਾ ਮੈਕਸੀਕਨ ਪੈਸੋ ਆ ਉਹ ਕਾਫੀ ਜ਼ਿਆਦਾ ਡਰੋਪ ਜਿਹੜਾ ਉਹ ਕਰ ਗਿਆ ਆ। ਵੀ ਹੁਣ ਇਹ ਨਹੀਂ ਸਮਝ ਆ ਰਹੀ ਵੀ ਇਸ ਦੇ ਪਿੱਛੇ ਜਿਹੜਾ ਆ ਉਹ ਕਾਰਨ ਕੀ ਹੈਗਾ ਆ। ਸੋ ਉੱਦਾਂ ਕਾਫੀ ਸਮੇਂ ਤੋਂ ਉਹਨਾਂ ਦਾ ਵੀ ਰੌਲਾ ਰੱਪਾ ਜਿਹੜਾ ਦੇਖੋ ਅਮਰੀਕਾ ਦੇ ਨਾਲ ਆਪਾਂ ਦੇਖਿਆ ਵੀ ਕਿੱਦਾਂ ਰਾਸ਼ਟਰਪਤੀ ਟਰੰਪ ਨੇ ਪਿਛਲੇ ਦਿਨਾਂ ਦੇ ਵਿੱਚ ਚੇਤਾਵਨੀ ਦਿੱਤੀ ਸੀ ਮੈਕਸੀਕੋ ਨੂੰ ਵੀ ਤੁਸੀਂ ਜੇ ਇੱਥੇ ਰਾਹਦਾਰੀ ਨਹੀਂ ਅਸਾਈਲਮ ਸੀਕਰਸ ਨੂੰ ਜਿਹੜਾ ਉਹ ਦੇਣੀ ਬੰਦ ਕਰ ਦੇ ਤਾਂ ਅਸੀਂ ਤੁਹਾਡੇ ਉੱਤੇ ਜਿਹੜੇ ਉਤਪਾਦ ਦੇ ਉੱਤੇ ਟੈਰਿਫ ਜਿਹੜੇ ਆ ਉਹ ਲਾ ਦਾਂਗੇ। ਫਿਰ ਉੱਧਰ ਜਿਹੜੇ ਨਵੇਂ ਬਣੇ ਰਾਸ਼ਟਰਪਤੀ ਐਲਮੋ ਜਿਹੜੇ ਹੈਗੇ ਆ ਉਹਨਾਂ ਨੇ ਜਿਹੜੇ ਆ ਅਤੇ ਇੱਧਰੋਂ ਜਿਹੜੇ ਅਮਰੀਕਾ ਦੇ ਆ ਅਤੇ ਉੱਧਰ ਮੈਕਸੀਕੋ ਦੇ ਜਿਹੜੇ ਉੱਚ ਪੱਧਰੀਆਂ ਮੀਟਿੰਗਸ ਜਿਹੜੀਆਂ ਨੈਗੋਸੀਏਸ਼ਨ ਹੋਈਆਂ ਅਤੇ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਯੂਰਪ ਦੇ ਦੌਰੇ ਦੇ ਉੱਤੇ ਸੀਗੇ ਵੀ ਉਸ ਟਾਈਮ ਦੇ ਉੱਤੇ ਫਿਰ ਇੱਕ ਹਿਸਾਬ ਦੇ ਨਾਲ ਮੋਹਲਤ ਥੋੜ੍ਹੀ ਜਿਹੀ ਆ ਉਹ ਅਮਰੀਕਾ ਵਾਲਿਆਂ ਨੇ ਦੇ ਦਿੱਤੀ ਸੀਗੀ ਮੈਕਸੀਕੋ ਨੂੰ ਵੀ ਭਾਈ ਤੁਸੀਂ ਸੰਭਲ ਜਾਓ। ਅਤੇ ਜਦੋਂ ਫਿਰ ਮੈਕਸੀਕੋ ਨੇ ਕਿਹਾ ਵੀ ਅਸੀਂ ਕਈ ਹਜ਼ਾਰ ਜਿਹੜੇ ਫੌਜੀ ਆ ਉਹ ਬਾਰਡਰ ਦੇ ਉੱਤੇ ਉਹਨਾਂ ਦੇ ਸਦਰਨ ਬਾਰਡਰ ਦੇ ਉੱਤੇ ਜਿਹੜੇ ਉਹ ਲਾਉਣ ਜਾ ਰਹੇ ਆ, ਉਸ ਤੋਂ ਬਾਅਦ ਦੇ ਵਿੱਚ ਥੋੜ੍ਹੀ ਜਿਹੀ ਢਿੱਲ ਜਿਹੜੀ ਅਮਰੀਕਾ ਵੱਲੋਂ ਦਿੱਤੀ ਸੀ ਟੈਰਿਫਸ ਨਾ ਲਾਉਣ ਦੇ ਲਈ, ਉਸ ਨੂੰ ਅਣਮਿੱਥੇ ਸਮੇਂ ਦੇ ਲਈ ਜਿਹੜਾ ਉਹ ਕਿਤੇ ਨਾ ਕਿਤੇ ਉਹਨੂੰ ਪੋਸਟਪੋਨ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਬਣਦਾ। ਪਰ ਉੱਥੋਂ ਦਾ ਜਿਹੜਾ ਫਾਈਨੈਂਸ ਮਿਨਿਸਟਰ ਆ ਕਾਰਲੋਸ ਅਰਜ਼ੂਆ ਉਹ ਅਸਤੀਫਾ ਜਿਹੜਾ ਆ ਉਹ ਦੇ ਗਿਆ ਆ। ਅਤੇ ਇਹਦੇ ਪਿੱਛੇ ਕੀ ਹੋ ਸਕਦਾ ਇਹ ਦੇਖਣ ਵਾਲੀ ਗੱਲ ਰਹੂਗੀ। ਚਿੰਤਾ ਦਾ ਵਿਸ਼ਾ ਇਸ ਲਈ ਵੀ ਹਰਜੋਤ ਸਿੰਘ ਜੀ ਉੱਥੋਂ ਵਾਸਤੇ ਆ ਵੀ ਕਿਉਂਕਿ ਇਹ ਤਾਂ ਹੁਣੇ ਜਿਹੜੇ ਆ ਇਹਨਾਂ ਦੀ ਸਰਕਾਰ ਬਣੀ ਆ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਹੀ ਤਾਂ ਇਹ ਇਲੈਕਸ਼ਨ ਜਿੱਤ ਕੇ ਨਵੀਂ ਸਰਕਾਰ ਜਿਹੜੀ ਆ ਉੱਥੇ ਉਹ ਬਣੀ ਆ। ਸੋ ਕੁਛ ਨਾ ਕੁਛ ਤਾਂ ਮੈਨੂੰ ਲੱਗਦਾ ਅੰਦਰ ਖਾਤੇ ਜਿਹੜਾ ਗੜਬੜ ਆ ਉੱਧਰ ਚੱਲ ਹੀ ਰਹੀ ਆ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਕੈਲੀਫੋਰਨੀਆ ਤੋਂ ਯੂਨੀਅਨ ਸਿਟੀ ਏਰੀਏ ਦੇ ਜਿਹੜੇ ਕਾਂਗਰਸ ਮੈਨ ਹੈਗੇ ਆ ਐਰਿਕ ਸਵੈਲਵਲ ਉਹ ਪ੍ਰੈਜ਼ੀਡੈਂਸ਼ੀਅਲ ਰੇਸ ਤੋਂ ਹਟ ਗਏ ਹੈਗੇ, ਕੱਲ੍ਹ ਹਟੇ ਹੈਗੇ ਆ। ਸੋ ਇਹ ਤੋਂ ਬਹੁਤ ਸਾਰੇ ਆਪਣੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਲੈਸਨ ਵੀ ਆ ਕਿਉਂਕਿ ਅੱਜ ਦੀ ਡੇਟ ਦੇ ਵਿੱਚ 24-25 ਦੇ ਕਰੀਬ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਡੈਮੋਕ੍ਰੇਟਿਕ ਪਾਰਟੀ ਦੇ ਆਪਾਂ ਇੱਕ ਦੂਜੇ ਦੇ ਕਹੇ ਸਪੋਰਟ ਕਰਨ ਲੱਗ ਪੈਂਦੇ ਹਾਂ ਅਤੇ ਕੈਂਡੀਡੇਟ ਵਿੱਚੇ ਛੱਡ ਕੇ ਚੱਲ ਜਾਂਦੇ, ਫਿਰ ਫਾਈਨੈਂਸ਼ੀਅਲੀ ਤੁਸੀਂ ਉਹਨਾਂ ਨੂੰ ਸਪੋਰਟ ਵੀ ਕਰਦੇ ਆ। ਸੋ ਕਾਂਗਰਸਮੈਨ ਜਿਹੜਾ ਐਰਿਕ ਸਵੈਲਵਲ ਆ ਉਹਨੂੰ ਸੋਚਿਆ ਵੀ ਜੇ ਹੁਣ ਚਾਂਸ ਤਾਂ ਘੱਟ ਲੱਗਦੇ ਆ ਪਰ ਨਾਲ ਦੀ ਨਾਲ ਕਿਉਂਕਿ ਉਹਨਾਂ ਦੀ ਕਾਂਗਰਸਮੈਨ ਦੀ ਵੀ ਇਲੈਕਸ਼ਨ ਹੋਣੀ ਸੀ। ਸੋ ਅਮਰੀਕਾ ਦੇ ਵਿੱਚ ਤੁਸੀਂ 2 ਇਲੈਕਸ਼ਨ ਇੱਕੋ ਟਾਈਮ 'ਤੇ ਨਹੀਂ ਰਨ ਕਰ ਸਕਦੇ ਐਜ਼ ਏ ਪ੍ਰੈਜ਼ੀਡੈਂਟ ਐਂਡ ਐਜ਼ ਏ ਕਾਂਗਰਸਮੈਨ। ਫਿਰ ਉਹਨੇ ਸੋਚਿਆ ਵੀ ਮੈਂ ਤਾਂ ਕਾਂਗਰਸਮੈਨ ਵਾਲੀ ਜਿਹੜੀ ਪੋਜੀਸ਼ਨ ਆ ਉਹ ਤੋਂ ਵੀ ਜਾਂਦਾ ਰਹੂੰਗਾ, ਸੋ ਇਹਦੇ ਨਾਲ ਬੈਟਰ ਆ ਵੀ ਘੱਟੋ ਘੱਟ ਉਹ ਪੋਜੀਸ਼ਨ ਤਾਂ ਰੱਖੀਏ। ਸੋ ਬਿਲਕੁਲ ਵੈਸੇ ਤਾਂ ਇਹ ਤਾਂ ਹਰਜੋਤ ਸਿੰਘ ਜੀ ਹੋਣਾ ਹੀ ਹੋਣਾ ਆ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ। ਹੁਣ 24 ਦੇ ਵਿੱਚੋਂ ਇਨ ਦੀ ਐਂਡ ਤਾਂ ਇੱਕ ਹੀ ਰਹਿ ਕੇ ਜਾਣਾ ਆ। ਸੋ ਬਹੁਤ ਸਾਰੇ ਲੋਕਾਂ ਨੇ ਜਿਹੜੇ ਸਪੋਰਟ ਜਿਹੜੇ ਉਹਨਾਂ ਨੇ ਉਹ ਕਰਨੀ ਵੀ ਆ, ਕਈਆਂ ਨੇ ਦੇਖਣਾ, ਪਰ ਕਈ ਵਾਰੀ ਬਹੁਤ ਕਮਜ਼ੋਰ ਕੈਂਡੀਡੇਟ ਵੀ ਜਿਹੜਾ ਉਹ ਅੱਗੇ ਟਰਾਈ ਕਰਦਾ ਆ ਅਤੇ ਪਰ ਉਹ ਅੱਗੇ ਜਿਹੜਾ ਉਹ ਨਿਕਲਣਾ ਕਈ ਵਾਰੀ ਮੁਸ਼ਕਿਲ ਹੁੰਦਾ। ਪਰ ਯੂ ਨੈਵਰ ਨੋ, ਕਈ ਵਾਰੀ ਡੋਨਲਡ ਟਰੰਪ ਵਾਂਗੂ ਜਿਹੜਾ ਕਿਸੇ ਦਾ ਦਾਅ ਵੀ ਲੱਗ ਸਕਦਾ ਹੈ ਵੀ ਐਂਟੀ ਐਸਟੈਬਲਿਸ਼ਮੈਂਟ ਪੂਰੀ ਵੇਵ ਜਿਹੜੀ ਕਿਤੇ ਨਾ ਕਿਤੇ ਉਹ ਚੱਲ ਵੀ ਰਹੀ ਹੋਵੇ ਵੀ ਆਊਟਸਾਈਡਰ ਨੂੰ। ਪਰ ਇਹ ਕਿਉਂਕਿ ਇਹਦਾ ਕਰੀਅਰ ਪੋਲੀਟੀਸ਼ੀਅਨ ਆ, ਸੋ ਇਸ ਦਾ ਮੁਸ਼ਕਿਲ ਜਿਹੜਾ ਸੀਗਾ ਪਾਸ ਦਾ ਟਾਰਚ ਇਹਦਾ ਲੋਕੀ ਜਿਹੜਾ ਫਰੇਜ਼ ਆ ਸੁਣ ਕੇ ਜਿਹੜਾ ਮੈਨੂੰ ਲੱਗਦਾ ਪੱਕ ਗਏ ਸੀਗੇ ਅਤੇ ਉਹ ਕਹਿੰਦੇ ਵੀ ਭਾਈ ਬੱਸ ਕਰ ਹੁਣ ਤੂੰ ਪਾਸ ਦਾ ਟਾਰਚ ਕਰ, ਬਾਕੀ ਕੈਂਡੀਡੇਟਸ ਨੂੰ ਵੀ ਦੇਖਦੇ ਉਹਨਾਂ ਦੇ ਵਿੱਚੋਂ ਜੇ ਕੋਈ ਹਰਾਉਣ ਦੇ ਕਾਬਲ ਉੱਧਰ ਹੈਗਾ ਆ ਜਾਂ ਨਹੀਂ ਹੈਗਾ ਆ। ਸੋ ਬੈਟਲਫੀਲਡ ਇਹਨਾਂ ਦੀ ਅੰਦਰੂਨੀ ਬੈਟਲਫੀਲਡ ਆ ਉਹ ਬਹੁਤ ਜ਼ਿਆਦਾ ਘਮਾਸਾਨ ਜਿਹੜਾ ਆ ਉਹ ਜਿਹੜਾ ਉਹ ਚੱਲ ਰਿਹਾ ਆ ਹਰਜੋਤ ਸਿੰਘ ਜੀ। ਵੀ ਇੱਕ ਹਿਸਾਬ ਦੇ ਨਾਲ ਜਿਹੜੀ ਇੱਕ ਪਾਸੇ ਜਿਹੜੇ ਪ੍ਰੋਗਰੈਸਿਵ ਡੈਮੋਕਰੇਟਸ ਆ ਅਤੇ ਜਿਹੜੇ ਕਰੀਅਰ ਡੈਮੋਕਰੇਟਸ ਜਿਹੜੇ ਹੈਗੇ ਉਹਨਾਂ ਦੇ ਦਰਮਿਆਨ ਜਾਂ ਸੈਂਟਰਡ ਜਾਂ ਜਿਹੜੇ ਮਿਡਲ ਗਰਾਊਂਡ ਵਾਲੇ ਆ ਉਹਨਾਂ ਦੇ ਵਿਚਾਲੇ ਜਿਹੜਾ ਕਾਫੀ ਇਸ ਟਾਈਮ ਦਰਾਰ ਜਿਹੜੀ ਡੈਮੋਕਰੇਟਸ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈਗੀ ਆ। ਸੋ ਦਾਅ ਲੱਗਣ ਦੀ ਗੱਲ ਕਰਦੇ ਜਾਈਏ, ਅਮਰੀਕਾ ਦੇ ਬਿਲੀਅਨੇਅਰ ਟੌਮ ਸਟੇਅਰ ਉਹਨਾਂ ਨੇ ਪਹਿਲਾਂ ਕਿਹਾ ਸੀ ਵੀ ਮੈਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਲਈ ਡੈਮੋਕ੍ਰੇਟਿਕ ਪਾਰਟੀ ਵੱਲੋਂ ਕੈਂਡੀਡੇਟ ਹੋਊਂਗਾ। ਫਿਰ ਉਹ ਬਹਿ ਗਏ, ਹੁਣ ਫਿਰ ਇੱਕ ਵਾਰੀ ਉਹ ਖੜ ਗਏ ਹੈਗੇ ਆ। ਉਹਨਾਂ ਨੇ
ਅੱਜ ਸਵੇਰੇ ਜਿਹੜੀ ਆ ਵੀਡੀਓ ਆਪਣੀ ਰਿਲੀਜ਼ ਕੀਤੀ ਹੈਗੀ ਆ। ਕਹਿੰਦੇ ਪਈ ਜਿਹੜਾ ਵਾਈਟ ਹਾਊਸ ਦੇ ਵਿੱਚ ਦੋਨਾਂ ਪਾਰਟੀਆਂ ਵੱਲੋਂ ਕੋਈ ਵੀ ਕੰਮ ਨਹੀਂ ਹੋ ਰਿਹਾ, ਸੋ ਇਸ ਕਰਕੇ ਮੈਂ ਜਿਹੜੀ 2020 ਦੀ ਇਲੈਕਸ਼ਨ ਆ ਐਜ਼ ਏ ਡੈਮੋਕ੍ਰੇਟਿਕ ਕੈਂਡੀਡੇਟ ਵੱਲੋਂ ਖੜਨ ਜਾ ਰਿਹਾ ਹੈਗਾ। ਅਤੇ ਸਰੋਤਿਆਂ ਨੂੰ ਦੱਸਦੇ ਜਾਈਏ, ਸਭ ਤੋਂ ਵੱਧ ਇਹਨਾਂ ਨੇ ਕਿਹਾ ਆ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੂੰ ਇੰਪੀਚ ਕੀਤਾ ਜਾਣਾ ਚਾਹੀਦਾ ਹੈਗਾ। ਅਤੇ ਜਿਹੜੇ ਸਟੇਅਰ ਆ ਇਹਨਾਂ ਦੀ ਟੌਮ ਸਟੇਅਰ ਦੀ ਨੈਟ ਵਰਥ $100 ਬਿਲੀਅਨ ਦੇ ਕਰੀਬ ਹੈਗੀ ਆ। ਅਤੇ ਕਹਿੰਦੇ ਵੀ ਪਿਛਲੀਆਂ ਜਿਹੜੀਆਂ ਇਲੈਕਸ਼ਨ ਹੋਈਆਂ ਸੀਗੀਆਂ ਉਹਨਾਂ ਦੇ ਵਿੱਚ ਜਿਹੜੇ ਬਹੁਤ ਸਾਰੇ ਡੈਮੋਕ੍ਰੇਟਿਕ ਪਾਰਟੀ ਦੇ ਕਾਂਗਰਸਮੈਨ ਤਾਂ ਸੈਨੇਟਰ ਆ, ਉਹਨਾਂ ਨੂੰ ਇਸ ਨੇ $100 ਮਿਲੀਅਨ ਦੇ ਕਰੀਬ ਜਿਹੜੀ ਆ ਡੋਨੇਸ਼ਨ ਦਿੱਤੀ ਸੀਗੀ। ਸੋ ਕਾਫੀ ਐਕਟਿਵ ਹੈਗੇ ਪੋਲੀਟੀਕਲੀ। ਸੋ ਦੇਖੋ ਹੁਣ ਲੱਗਦਾ ਕਿ ਨਹੀਂ ਜੀ, ਇੱਕ ਕੈਂਡੀਡੇਟ ਬੈਠ ਗਿਆ ਤੇ ਇੱਕ ਹੋਰ ਜਿਹੜਾ ਖੜ ਗਿਆ ਹੈਗਾ। ਇੱਕ ਮੁੱਠੀ ਚੱਕ ਦੂਜੀ ਤਿਆਰ, ਜਿੱਦਾਂ ਨਿਆਣੇ ਨਹੀਂ ਖੇਡਦੇ ਹੁੰਦੇ, ਉਹ ਹਿਸਾਬ ਜਿਹੜਾ ਅੱਜ ਕੱਲ੍ਹ ਇਹਨਾਂ ਦਾ ਹੋਇਆ ਪਿਆ। ਚਲੋ ਇੱਥੇ ਹਰ ਇੱਕ ਨੂੰ ਖੁੱਲ੍ਹ ਹੈਗੀ ਆ। ਜੇ ਤੁਸੀਂ ਸੋਚਦੇ ਹੋ ਵੀ ਤੁਸੀਂ ਰਨ ਕਰ ਸਕਦੇ ਹੋ, ਤੁਹਾਡੇ ਕੋਲ ਹੈ ਇੰਨੀ ਸਪੋਰਟ, ਤਾਂ ਡੈਫੀਨੇਟਲੀ ਕੋਈ ਤੁਹਾਨੂੰ ਇਸ ਦੇ ਵਿੱਚ ਜਿਹੜਾ ਉਹ ਰੋਕ ਨਹੀਂ ਸਕਦਾ। ਪਰ ਇਨ ਦੀ ਐਂਡ ਜਿੱਦਾਂ ਆਪਾਂ ਆਖਿਆ ਆ ਵੀ ਅਖੀਰ ਦੇ ਵਿੱਚ ਤਾਂ ਫਿਰ ਦੋ ਹੀ ਪਾਰਟੀਆਂ ਦੇ ਦਰਮਿਆਨ ਹੋਣਾ ਹੈ, ਜਾਂ ਅਨਲੈਸ ਕੋਈ ਇੰਡੀਪੈਂਡੈਂਟ ਰਨ ਕਰਦਾ ਹੋਇਆ ਡਿਬੇਟਸ ਤੱਕ ਜਿਹੜਾ ਪਹੁੰਚਣ ਦੇ ਕਾਬਲ ਜਿਹੜਾ ਹੁੰਦਾ ਆ, ਉਹ ਬਹੁਤ ਇੱਕ ਵੱਡਾ ਮਾਰਕਾ ਜਿਹੜਾ ਆ ਉਹ ਹੋਵੇਗਾ। ਬਹੁਤ ਘੱਟ ਜਿਹੜਾ ਆ ਇੱਦਾਂ ਅਮਰੀਕਾ ਦੇ ਵਿੱਚ ਹੋਇਆ। ਹੁਣ ਦੇਖੋ, ਕਹਿਣ ਨੂੰ ਤਾਂ ਬਰਨੀ ਸੈਂਡਰਸ ਵੀ ਉੱਦਾਂ ਇੰਡੀਪੈਂਡੈਂਟ ਆ ਜਦੋਂ ਉਹ ਕਰਦਾ ਹੈ, ਪਰ ਕਾਕਸ ਜਿਹੜੀ ਆ ਉਹ ਡੈਮੋਕ੍ਰੇਟ ਵਾਲਿਆਂ ਦੇ ਨਾਲ ਕਰਦਾ ਆ, ਕਿਉਂਕਿ ਉਹਨੂੰ ਪਤਾ ਹੈ ਵੀ ਚਾਂਸ ਜਿਹੜੇ ਉੱਧਰਲੇ ਪਾਸੇ ਜ਼ਿਆਦਾ ਹੋ ਸਕਦੇ ਵੀ ਡੈਮੋਕ੍ਰੇਟ ਦੇ ਕਾਫੀ ਜ਼ਿਆਦਾ ਵੋਟਰਸ ਨੇ, ਵੀ ਜੇ ਬਾਈ ਚਾਂਸ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਉਹਨਾਂ ਦਾ ਅਫੀਸ਼ੀਅਲ ਬਣਦਾ ਆ ਜਿੱਤ ਕੇ ਬਾਕੀਆਂ ਨੂੰ ਹਰਾ ਕੇ, ਤਾਂ ਫਿਰ ਉਹਨੂੰ ਜਿਹੜੇ ਜਿੱਤਣ ਦੇ ਚਾਂਸ ਜਿਹੜੇ ਉਹ ਵੱਧ ਜਾਂਦੇ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ, ਪਰ ਹਰ ਇੱਕ ਜਣਾ ਇਸ ਵਕਤ ਦੀ ਗੰਗਾ ਦੇ ਵਿੱਚ ਹੱਥ ਧੋਣ ਨੂੰ ਤਿਆਰ ਹੀ ਬੈਠਾ ਹੈ ਜੀ। ਬਿਲਕੁਲ। ਸੋ ਜਿਹੜੀ ਲੇਟੈਸਟ ਪੋਲ ਜਿਹੜੀਆਂ CNN ਦੀਆਂ ਦੇਖੀਆਂ ਜਾਣ, ਡੈਮੋਕ੍ਰੇਟਿਕ ਪਾਰਟੀ ਦੇ ਜਿਹੜੇ ਕੈਂਡੀਡੇਟਸ ਹੈਗੇ ਆ ਉਹਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ, ਉਹ ਰੇਸ ਨੂੰ ਲੀਡ ਕਰ ਰਹੇ ਹੈਗੇ ਆ ਵਿਦ 22% ਸਪੋਰਟ। ਅਤੇ ਕੈਲੀਫੋਰਨੀਆ ਦੇ ਸੈਨੇਟਰ ਕਮਲਾ ਹੈਰਿਸ ਉਹ ਦੂਸਰੇ ਪੋਜੀਸ਼ਨ 'ਤੇ ਆ, ਅਤੇ ਮੈਸਾਚੂਸੇਟਸ ਦੇ ਸੈਨੇਟਰ ਐਲਿਜ਼ਾਬੈਥ ਵਾਰਨ ਉਹ ਤੀਜੇ ਪੋਜੀਸ਼ਨ ਦੇ ਉੱਤੇ ਹੈਗੇ ਆ। ਅਤੇ ਚੌਥੇ ਨੰਬਰ 'ਤੇ ਬਰਨੀ ਸੈਂਡਰਸ ਆ, ਤੇ 5ਵੇਂ ਨੰਬਰ ਤੇ ਸਾਊਥਮੈਨ ਇੰਡੀਆਨਾ ਦੇ ਪੀਟ ਬੁਟੇਗ ਜਿਹੜੇ ਆ ਉਹ ਹੈਗੇ ਨੇ। ਸੋ ਮੇਨ ਮੁਕਾਬਲਾ ਜਿਹੜਾ ਪਹਿਲੇ ਚਾਰਾਂ ਦੇ ਦਰਮਿਆਨ ਹੀ ਜਿਹੜਾ ਉਹ ਦੇਖਿਆ ਜਾ ਰਿਹਾ ਆ। ਸੋ ਕਮਲਾ ਹੈਰਿਸ ਤੇ ਐਲਿਜ਼ਾਬੈਥ ਵਾਰਨ ਨੇ ਆਪਣੀਆਂ ਡਿਬੇਟਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ 8-8 9-9 ਪੁਆਇੰਟ ਜਿਹੜੇ ਉਹ ਗੇਨ ਕੀਤੇ ਆ, ਤੇ ਸਭ ਤੋਂ ਵੱਡਾ ਲੂਜ਼ਰ ਜਿਹੜਾ ਉਹ ਜੋ ਬਾਈਡਨ ਜਿਹੜਾ ਰਿਹਾ 10% ਜਿਹੜੇ ਉਸਨੇ ਪੁਆਇੰਟ ਲੂਜ਼ ਕੀਤੇ ਆ। ਬਰਨੀ ਸੈਂਡਰਸ ਨੇ ਵੀ ਇਨਫੈਕਟ 4 ਪੁਆਇੰਟ ਜਿਹੜੇ ਆ ਉਹ ਲੂਜ਼ ਕੀਤੇ ਹੈਗੇ ਨੇ। ਸੋ ਇੱਥੇ ਕੀ ਰਹਿ ਜਾਣਾ ਇਨ ਦੀ ਐਂਡ, ਹਰਜੋਤ ਸਿੰਘ ਜੀ ਇਹ ਜਿਹੜੇ 4-5 ਜਾਣੇ ਹੀ ਜਿਹੜੇ ਆ ਉਹ ਮੋਹਰੇ ਉੱਭਰ ਕੇ ਉਹ ਜਿਹੜੇ ਉਹ ਆ ਰਹੇ ਨੇ, ਸੋ ਉਹਨਾਂ ਦੇ ਦਰਮਿਆਨ ਹੀ ਹੋਣਾ ਹੈ। ਹੁਣ 30 ਤੇ 31 ਜੁਲਾਈ ਨੂੰ ਆਈ ਥਿੰਕ CNN ਵਾਲੇ ਜਿਹੜੇ ਡੈਮੋਕ੍ਰੇਟ ਵਾਲਿਆਂ ਦੇ ਡਿਬੇਟ ਜਿਹੜੇ ਆ ਉਹ ਕਰਵਾਉਣ ਜਾ ਰਹੇ ਆ। ਸੋ ਦੂਜੇ ਡਿਬੇਟ ਤੋਂ ਬਾਅਦ ਦੇ ਵਿੱਚ ਹੋਰ ਕਈ ਪੱਤੇ ਜਿਹੜੇ ਆ ਉਹ ਝੜ ਜਾਣੇ ਆ, ਕਈਆਂ ਦਾ ਜਿਹੜਾ ਉਭਾਰ ਆ ਉਹ ਹੋਣਾ ਆ। ਤੁਲਸੀ ਗੱਬੜ ਜਿਹੜੀ RSS ਵਾਲਿਆਂ ਦੇ ਬਹੁਤ ਕਰੀਬ ਹੈਗੀ, ਹਵਾਈ ਵਾਲਿਆਂ ਦੀ ਜਿਹੜੀ ਉੱਥੋਂ ਦੀ ਕਾਂਗਰਸ ਵੂਮਨ ਵੀ ਆ, ਅਤੇ ਉਹ ਜਿਹੜੀ ਆ ਕਮਲਾ ਹੈਰਿਸ ਦੇ ਉੱਤੇ ਹੁਣ ਇਸ ਟਾਈਮ ਕਿਤੇ ਨਾ ਕਿਤੇ ਅਟੈਕ ਕਰ ਰਹੀ ਹੈ। ਵੀ ਉਹ ਕਹਿ ਰਹੀ ਹੈ ਵੀ ਜਿਹੜੀ ਜੋ ਬਾਈਡਨ ਨੂੰ ਉਸਨੇ ਉਸ ਟਾਈਮ ਦੇ ਉੱਤੇ ਸੈਗਰੀਗੇਸ਼ਨਿਸਟਾਂ ਦੇ ਨਾਲ ਕੰਮ ਕਰਨ ਨੂੰ ਲੈ ਕੇ ਜਿਹੜੀ ਉਸਨੇ ਗੱਲਾਂ ਕੀਤੀਆਂ ਸੀਗੀਆਂ ਡਿਬੇਟ ਦੇ ਵਿੱਚ, ਕਾਫੀ ਜਿਹੜਾ ਉਸਦਾ ਰੌਲਾ ਪਿਆ ਸੀਗਾ। ਉਹ ਕਹਿੰਦੀ ਵੀ ਜੋ ਬਾਈਡਨ ਨੂੰ ਰੇਸਿਸਟ ਕਹਿਣਾ ਕਮਲਾ ਹੈਰਿਸ ਦੇ ਦੁਆਰਾ ਇੱਕ ਹਿਸਾਬ ਦੇ ਨਾਲ ਉਹ ਗਲਤ ਸੀਗੀ। ਤੁਲਸੀ ਗੱਬੜ ਦਾ ਕੀ ਬਣੂਗਾ ਕੀ ਨਹੀਂ ਬਣੂਗਾ, ਪਰ ਬਹੁਤੇ ਤਾਂ ਇਹੀ ਆ ਵੀ ਸ਼ਾਇਦ ਮੁਸ਼ਕਿਲ ਹੀ ਆ, ਘੱਟ ਚਾਂਸ ਆ ਵੀ ਉਹ ਅੱਗੇ ਆਵੇ। ਪਰ ਇੱਦਾਂ ਦੇ ਦੇਖੋ ਹਰਜੋਤ ਸਿੰਘ ਜੀ, ਇਹ ਚਲਾਕੀਆਂ ਹੁੰਦੀਆਂ ਨੇ, ਇਹ ਕੰਮ ਆ ਜਾਂਦੀਆਂ ਨੇ ਇਨ ਦੀ ਐਂਡ। ਤੁਸੀਂ ਦੇਖੋ ਕਿੱਦਾਂ ਵੀ ਹੁਣ ਜੋ ਬਾਈਡਨ ਦੀ ਸਪੋਰਟ ਹੌਲੀ ਹੌਲੀ ਕਰ ਰਹੀ ਆ, ਉਹਨੂੰ ਇਹ ਆਸ ਆ ਵੀ ਜੋ ਬਾਈਡਨ ਨੇ ਜਿਹੜੀ ਇਹ ਕੈਂਪੇਨ ਜਿਹੜੀ ਵਿਨ ਕਰ ਜਾਣੀ ਇੱਕ ਹਿਸਾਬ ਦੇ ਨਾਲ ਵੀ ਡੈਮੋਕ੍ਰੇਟ ਦਾ ਹੋ ਸਕਦਾ ਆ। ਅਤੇ ਕਿਉਂਕਿ ਇਸ ਟਾਈਮ ਪ੍ਰੋਗਰੈਸਿਵ ਜਿਹੜੀ ਕਾਫੀ ਜ਼ਿਆਦਾ ਪੋਲਿਸੀਜ਼ ਤੇਜ਼ ਨੇ, ਅਤੇ ਲੋਕ ਚਾਹੁੰਦੇ ਨੇ ਵੀ ਕੋਈ ਨਾ ਕੋਈ ਮਹਿਲਾ ਵੀ ਜਿਹੜੀ ਉਹ ਅੱਗੇ ਆਵੇ। ਵੀ ਹੋ ਸਕਦਾ ਵੀ ਵਾਈਸ ਪ੍ਰੈਜ਼ੀਡੈਂਟ ਦੇ ਲਈ ਜਿਹੜਾ ਚਿਹਰਾ ਹੈ ਤੁਲਸੀ ਗੱਬੜ ਵਰਗੀ ਨੂੰ ਜਿਹੜਾ ਆ ਉਸ ਟਾਈਮ ਦੇ ਉੱਤੇ ਜੋ ਬਾਈਡਨ ਦੇ ਨਾਲ ਜਿਹੜਾ ਉਹ ਮਿਲ ਸਕਦਾ ਆ ਜੇ ਜੋ ਬਾਈਡਨ ਰਨ ਕਰਦਾ ਹੈ। ਸੋ ਹੌਲੀ ਹੌਲੀ ਉਸਨੇ ਮੇਨ ਜਿਹੜੇ ਉਸ ਤੋਂ ਹਟਾ ਕੇ ਪਿਛਲੀ ਜਿਹੜੀ ਆ ਸਪੋਰਟ ਦੇਣ ਦੀ ਕਾਰਵਾਈ ਵੱਲ ਨੂੰ ਜਿਹੜਾ ਕੰਮ ਆ ਉਹ ਵਧਿਆ ਆ। ਜਿਸ ਹਿਸਾਬ ਦੇ ਨਾਲ ਫਿਊਡ ਹੁਣ ਜੋ ਬਾਈਡਨ ਅਤੇ ਹਰਜੋਤ ਸਿੰਘ ਜੀ ਕਮਲਾ ਹੈਰਿਸ ਦਾ ਆ,
ਉਹ ਘੱਟ ਚਾਂਸ ਆ ਵੀ ਜੇ ਕੋਈ ਜਿੱਤਦਾ ਜਾਂ ਕੋਈ ਹਾਰਦਾ ਵੀ ਇਹਨਾਂ ਦੋਨਾਂ ਜਾਣਿਆਂ ਦੀ ਸਲੇਟ ਜਿਹੜੀ ਆ ਉਹ ਬਣ ਕੇ ਜਿਹੜੀ ਉਹ ਮੋਹਰੇ ਉੱਭਰੂਗੀ, ਕਿਉਂਕਿ ਕਿਤੇ ਨਾ ਕਿਤੇ ਜਿਹੜੇ 3-4 ਜਾਣੇ ਆਪਸ ਦੇ ਵਿੱਚ ਮੇਨ ਪੋਜੀਸ਼ਨ ਦੇ ਲਈ ਪ੍ਰੈਜ਼ੀਡੈਂਟ ਦੇ ਲਈ ਰਨ ਕਰਨ ਦੀ ਜਿਹੜੀ ਉਹ ਸੋਚ ਰਹੇ ਆ। ਸੋ ਹੋ ਸਕਦਾ ਵੀ ਤੁਲਸੀ ਗੱਬੜ ਵਾਈਸ ਪ੍ਰੈਜ਼ੀਡੈਂਟ ਦੇ ਲਈ ਜਿਹੜੀ ਆਪਣੀਆਂ ਹੁਣ ਅੱਖਾਂ ਆ ਉਹ ਟਿਕਾ ਕੇ ਬੈਠੀ ਹੋਵੇ। ਸੋ ਜੇ ਗੱਲ ਕਰਦੇ ਜੇ ਇਹ ਕਹਿੰਦੇ ਬਿਹਾਈਂਡ ਦਾ ਸੀਨ ਪਤਾ ਚੱਲ ਰਿਹਾ ਹੈ ਵੀ ਜਿਹੜੇ ਪ੍ਰੈਜ਼ੀਡੈਂਟ ਓਬਾਮਾ ਆ ਉਹ ਇਨਡਾਇਰੈਕਟਲੀ ਜਿਹੜਾ ਉਹਨਾਂ ਦਾ ਗਰੁੱਪ ਆ ਉਹ ਕਮਲਾ ਹੈਰਿਸ ਨੂੰ ਸਪੋਰਟ ਕਰ ਰਿਹਾ ਆ। ਇਹਦਾ ਲੇਟੈਸਟ ਉਦੋਂ ਪਤਾ ਚੱਲਿਆ ਜਦੋਂ ਕੱਲ ਇੱਕ ਇੰਟਰਵਿਊ ਚੱਲ ਰਹੀ ਸੀ ਜਿਹਦੇ ਵਿੱਚ ਮਿਸ਼ੈਲ ਓਬਾਮਾ ਜਿਹੜੀ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਵੀ ਕੈਂਡੀਡੇਟ ਡੈਮੋਕ੍ਰੈਟਿਕ ਪਾਰਟੀ ਵੱਲੋਂ ਅੱਗੇ ਆਏਗਾ ਅਸੀਂ ਉਹਦੀ ਜਿਹੜੀ ਪੂਰੀ ਤਰ੍ਹਾਂ ਸਪੋਰਟ ਕਰਾਂਗੇ। ਸੋ ਇਹਦੇ ਸੰਬੰਧ ਦੇ ਵਿੱਚ ਰੂਡੀ ਜਿਊਲੀਆਨੀ ਜਿਹੜੇ ਹੈਗੇ ਆ ਜਿਹੜੇ ਰਿਪਬਲਿਕਨ ਆ ਪ੍ਰੈਜ਼ੀਡੈਂਟ ਟਰੰਪ ਦੇ ਰਾਈਟ ਹੈਂਡ ਮੈਨ ਵੀ ਆ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਪਈ ਇੱਥੇ ਜਿਹੜੀ ਕਹਿੰਦੇ ਮਿਸ਼ੈਲ ਓਬਾਮਾ ਜਿਹੜੀ ਆ ਬਹੁਤ ਹੀ ਸਮਾਰਟ ਲੇਡੀ ਹੈਗੀ ਆ, ਇੱਥੇ ਉਹਨਾਂ ਨੂੰ ਆਪਣੇ ਨਾਲ ਰਹਿ ਚੁੱਕੇ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਜਿਹੜੇ ਆ ਜੋ ਬਾਈਡਨ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਸੀ। ਕਹਿੰਦੇ ਵੀ ਮੈਂ ਜੋ ਬਾਈਡਨ ਦਾ ਫੈਨ ਨਹੀਂ ਹੈਗਾ, ਵੀ ਜੋ ਬਾਈਡਨ ਦੇ ਉਹਨਾਂ ਨੇ ਦੱਸਿਆ ਸੀ ਕੁਝ ਬੇਟੇ ਦੇ ਜਦੋਂ ਉਹ ਰਹੇ ਸੀ ਪ੍ਰੈਜ਼ੀਡੈਂਟ ਉਹਨਾਂ ਦੇ ਕਿਸੇ ਤਰ੍ਹਾਂ ਦਾ ਕੋਈ ਸਕੈਂਡਲ ਸੀ, ਪਰ ਕਹਿੰਦਾ ਵੀ ਮੈਂ ਗਰੰਟੀ ਨਾਲ ਕਹਿ ਸਕਦਾ ਵੀ ਜਿਹੜਾ ਜੋ ਬਾਈਡਨ ਆ ਉਹ ਰੇਸਿਸਟ ਨਹੀਂ ਹੈਗਾ, ਵੀ ਮੈਂ ਉਸ ਨੂੰ 50 ਸਾਲਾਂ ਤੋਂ ਵੱਧ ਤੋਂ ਜਿਹੜਾ ਜਾਣਦਾ ਹੈਗਾ। ਤੇ ਜਿਹੜਾ ਵੀ ਜੋ ਬਾਈਡਨ ਦੇ ਤੁਹਾਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਕਮਲਾ ਹੈਰਿਸ ਨੇ ਉਹਨਾਂ ਦੇ ਉੱਤੇ ਜਿਹੜਾ ਸਕੰਜਾ ਕੱਸਿਆ ਸੀ ਵੀ ਉਹਨਾਂ ਨੇ ਜਿਹੜੇ ਸੈਗਰੀਗੇਸ਼ਨਿਸਟ ਜਿਹੜੇ ਸੀਗੇ ਕਾਂਗਰਸਮੈਨ ਉਹਨਾਂ ਦੀ ਸਪੋਰਟ ਕੀਤੀ ਸੀ ਉਸ ਟਾਈਮ ਦੇ ਉੱਤੇ, ਅੱਜ ਤੋਂ 40-45 ਸਾਲ ਪਹਿਲਾਂ ਜਦੋਂ ਨਵੇਂ ਕਾਂਗਰਸਮੈਨ ਬਣੇ ਸੀਗੇ। ਬਿਲਕੁਲ ਇਹ ਦੇਖੋ ਇਹ ਵੀ ਚਾਹੁੰਦੇ ਆ ਵੀ ਜੋ ਬਾਈਡਨ ਹੀ ਜਿਹੜਾ ਆ ਰਾਸ਼ਟਰਪਤੀ ਟਰੰਪ ਦੇ ਖਿਲਾਫ ਜਿਹੜਾ ਉਹ ਰਨ ਕਰਨ, ਉਹ ਚਾਹੁੰਦੇ ਨੇ ਵੀ ਜੋ ਬਾਈਡਨ ਜਿਹੜੇ ਰਾਸ਼ਟਰਪਤੀ ਟਰੰਪ ਦੇ ਖਿਲਾਫ ਰਨ ਕਰਨ, ਕਿਉਂਕਿ ਉਹ ਇਸ ਨੂੰ ਇੱਕ ਕਮਜ਼ੋਰ ਕੈਂਡੀਡੇਟ ਦੇ ਵਜੋਂ ਦੇਖਦੇ ਆ। ਉਹ ਨਹੀਂ ਚਾਹੁੰਦੇ ਵੀ ਕਮਲਾ ਹੈਰਿਸ ਜਾਂ ਐਲਿਜ਼ਾਬੈਥ ਵਾਰਨ ਜਾਂ ਜਿਹੜੀ ਕਹਿ ਸਕਦੇ ਹਾਂ ਵੀ ਬਰਨੀ ਸੈਂਡਰਸ ਵਰਗੇ ਜਿਹੜੇ ਆ ਉਹਨਾਂ ਦੇ ਨਾਲ 1-to-1 ਮੁਕਾਬਲਾ ਹੋਵੇ। ਕਮਲਾ ਹੈਰਿਸ ਤੋਂ ਇਸ ਲਈ ਜਿਹੜਾ ਜ਼ਿਆਦਾ ਦੂਰ ਭੱਜਦੇ ਨੇ ਕਿਉਂਕਿ ਉਹ ਡਿਸਟ੍ਰਿਕਟ ਅਟਰਨੀ ਜਨਰਲ ਜਿਹੜੀ ਆ ਸਟੇਟ ਦੀ ਰਹੀ ਆ, ਉਹਨੂੰ ਸਵਾਲ ਪੁੱਛਣੇ ਤੇ ਸਵਾਲਾਂ ਦੇ ਵਿੱਚ ਕਿੱਦਾਂ ਬੰਦੇ ਨੂੰ ਫਸਾਉਣਾ ਹੈ ਉਹ ਵੀ ਉਹ ਜਾਣਦੇ ਆ। ਜੋ ਬਾਈਡਨ ਵੀ ਜਿਹੜਾ ਕਹਿ ਲਓ ਵੀ ਇੱਕ ਜਿਹਨੂੰ ਆਪਾਂ ਅੱਜ ਕੱਲ੍ਹ ਕਾਫੀ ਲਫ਼ਜ਼ ਵਰਤੇ ਜਾਂਦਾ ਚਿੱਲ ਜਿਹਾ ਮਾਹੌਲ ਵਾਲਾ ਜਿੱਦਾਂ ਕਹਿਣ ਨੂੰ ਜਿਹੜਾ ਦੇਖਣ ਨੂੰ ਵੀ ਭੋਲਾ ਭਾਲਾ ਜਿਹਾ ਵੇਖਣ ਨੂੰ ਜਿਹੜਾ ਉਹ ਲੱਗਦਾ, ਕਿਉਂਕਿ ਆਪਾਂ ਡਿਬੇਟ ਦੇ ਵਿੱਚ ਦੇਖਿਆ ਜਿਨ੍ਹਾਂ ਨੇ ਡਿਬੇਟ ਦੇਖੇ ਹੋਣਗੇ ਉਹ ਆਪ ਹੀ ਕਹੀ ਜਾਂਦਾ ਮੇਰਾ ਟਾਈਮ ਤਾਂ ਨਹੀਂ ਮੁੱਕਿਆ, ਮੇਰਾ ਟਾਈਮ ਤਾਂ ਨਹੀਂ ਮੁੱਕਿਆ। ਇਹ ਕਦੀ ਤੁਸੀਂ ਸੁਣਿਆ ਪੋਲੀਟੀਸ਼ੀਅਨ ਨੂੰ ਵੀ ਡਿਬੇਟ ਦੇ ਵਿੱਚ ਆਪਣਾ ਟਾਈਮ ਖੁਦ ਜਿਹੜਾ ਆ ਉਹ ਸਰੈਂਡਰ ਕਰਦੇ ਜਿਹੜੇ ਉਹ ਨਜ਼ਰ ਆਉਣ, ਨਹੀਂ ਤਾਂ ਦੂਜਿਆਂ ਦੇ ਵਿੱਚ ਵੀ ਜਿਹੜਾ ਉਹ ਬੋਲਦੇ ਨਜ਼ਰ ਆਉਂਦੇ ਨੇ। ਬੇਸਿਕਲੀ ਕਹਿ ਸਕਦੇ ਹੋ ਰਫ ਨਹੀਂ ਹੈਗੇ ਜੀ। ਸੋ ਪਰ ਦੂਜੇ ਪਾਸੇ ਪੂਰਾ ਬੰਦਾ ਰਫ ਆ ਤੇ ਉਹ ਪਤਾ ਨਹੀਂ ਕਿਸ ਹਿਸਾਬ ਦੇ ਨਾਲ ਜਿਹੜਾ ਆ ਉਹ ਮੈਚ ਹੋਊਗਾ। ਸੋ ਇਸ ਲਈ ਰਿਪਬਲਿਕਨ ਵੀ ਜ਼ੋਰ ਲਾ ਰਹੇ ਨੇ ਅੰਦਰ ਖਾਤੇ ਵੀ ਭਾਈ ਜੋ ਬਾਈਡਨ ਨੂੰ ਜਿਹੜਾ ਆ ਉਹ ਆਪਾਂ ਗਾਂ ਲੈ ਕੇ ਆਈਏ। ਸੋ ਇਹ ਕਾਫੀ ਦਿਲਚਸਪ ਜਿਹੜਾ ਹਰਜੋਤ ਸਿੰਘ ਜੀ ਪੂਰੀ ਜਿਹੜੀਆਂ ਅਗਲੀਆਂ ਜਿਹੜੀਆਂ ਇਲੈਕਸ਼ਨਸ ਇੱਕ ਵਾਰੀ ਫੇਰ ਹੋਣ ਵਾਲੀਆਂ ਨੇ। ਤੇ ਆਪਾਂ ਹਰਜੋਤ ਸਿੰਘ ਜੀ ਲੈਨੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਇਦਾਂ ਹੀ ਚੱਲਦਾ ਰਹੇਗਾ ਜੀ। ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 5115 5307515115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। प्रसाद आइलैंड मार्केट, जिसका पहला नाम खालसा फैब्रिक सी, खुल चुका है अंडर न्यू ओनरशिप। वेस्ट सैक्रामेंटो दा सब तो बड़ा इंडियन ग्रोसरी स्टोर। इस 7 दिन खुले रहंदे ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਅਤੇ ਆਈਲੈਂਡ ਗ੍ਰੋਸਰੀ ਖਰੀਦ ਸਕਦੇ ਹੋ। ਹਰ ਤਰ੍ਹਾਂ ਦੇ ਮਸਾਲੇ, ਨੈਚੁਰਲ ਹਰਬਸ, ਮੀਟ, ਕਾਸਮੈਟਿਕ, ਭਾਂਡੇ ਅਤੇ ਖਰੀਦੋ ਤਾਜ਼ੀਆਂ ਸਬਜ਼ੀਆਂ ਹਰ ਰੋਜ਼।
ਮਾਰਚ ਤੋਂ ਮਈ ਤੱਕ ਲੈ ਸਕਦੇ ਹੋ ਰੀ-ਗ੍ਰੈਂਡ ਓਪਨਿੰਗ ਸੇਲ ਦਾ ਲਾਭ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9162995267 2021 ਵੈਸਟ ਕੈਪੀਟਲ ਐਵੇਨਿਊ ਵੈਸਟ ਸੈਕਰਾਮੈਂਟੋ। ਇਮੀਗ੍ਰੇਸ਼ਨ ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸਵੀਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਪ੍ਰੀਤ ਇੰਡੀਆ ਮਾਰਕੀਟ ਆਪਣੀ ਪਹਿਲੀ ਐਨਵਰਸਰੀ ਤੇ ਦੇ ਰਹੇ ਹਨ ਖਾਸ ਆਫਰ, ਜਿੱਥੋਂ ਤੁਸੀਂ ਲੈ ਸਕਦੇ ਹੋ ਇੰਡੀਅਨ ਫਿਜ਼ੀਅਨ ਅਤੇ ਪਾਕਿਸਤਾਨੀ ਗਰੋਸਰੀ, ਆਟਾ ਦਾਲਾਂ ਅਤੇ ਚੌਲਾਂ ਤੇ ਲੱਗ ਚੁੱਕੀ ਹੈ ਭਾਰੀ ਸੇਲ। ਇੰਡੀਆ ਟੀ ਸਿਰਫ ਹੀ 599 ਵਿੱਚ ਅਤੇ ਚੱਕੀ ਆਟਾ ਸਿਰਫ ਹੀ 999 ਦੇ ਵਿੱਚ। ਹਰ ਇੱਕ ਤਰ੍ਹਾਂ ਦੇ ਆਰਗੈਨਿਕ ਦਾਲਾਂ ਅਤੇ ਮਸਾਲੇ ਖਰੀਦ ਸਕਦੇ ਹੋ ਅਤੇ ਲੈ ਸਕਦੇ ਹੋ ਸ਼ੂਗਰ ਫ੍ਰੀ ਆਟਾ ਅਤੇ ਚੌਲ। ਵਿਆਹ ਤੇ ਜਾਗੋ ਦਾ ਸਮਾਨ ਮਿਲਦਾ ਹੈ ਅਤੇ ਫੋਲਡਿੰਗ ਬੈੱਡ ਵੀ ਖਰੀਦ ਸਕਦੇ ਹੋ। ਗੁਰਦੁਆਰਾ ਸਾਹਿਬ ਦੀ ਗਰੋਸਰੀ ਕਰਨ ਤੇ 10% ਦਾ ਡਿਸਕਾਊਂਟ ਲਓ। ਜੇਕਰ ਤੁਸੀਂ ਫੋਨ ਤੇ $100 ਦੀ ਗਰੋਸਰੀ ਖਰੀਦਦੇ ਹੋ ਤਾਂ ਹੋਮ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਜਾਵੇਗੀ। ਫਰੈਸ਼ ਇੰਡੀਅਨ ਫੂਡ ਫੋਨ ਤੇ ਆਰਡਰ ਕਰ ਸਕਦੇ ਹੋ ਅਤੇ ਹੋਮ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਜਾਵੇਗੀ। $100 ਦੀ ਗਰੋਸਰੀ ਲੈਣ ਤੇ 5% ਦਾ ਡਿਸਕਾਊਂਟ। ਅੱਜ ਹੀ ਕਾਲ ਕਰੋ ਪ੍ਰੀਤ ਇੰਡੀਆ ਮਾਰਕੀਟ 10044 ਬਰੂਸਵਿਲ ਰੋਡ ਸਵੀਟ 150 ਐਲਕ ਗਰੋਵ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167146717 916 714 6717 ਪ੍ਰੀਤ ਇੰਡੀਆ ਮਾਰਕੀਟ। ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋ ਉਸ ਦੇ ਇਰਦ-ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464 916 416 74 64 DRE ਲਾਇਸੈਂਸ ਨੰਬਰ 0268144144। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਬੇਬੀ ਮਹਿਸੂਸਪੁਰੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਮਾਈਕ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਅਗਲੀਆਂ ਖਬਰਾਂ ਵੱਲ ਵਧਣ ਤੋਂ ਪਹਿਲਾਂ ਜਿਹੜੀ US ਦੀ ਵੂਮਨ ਸੌਕਰ ਫੁੱਟਬਾਲ ਦੀ ਜਿਹੜੀ ਟੀਮ ਆ ਉਸ ਨੂੰ ਬਹੁਤ-ਬਹੁਤ ਵਧਾਈ ਆ। ਉਹਨਾਂ ਨੇ ਬੀਤੇ ਐਤਵਾਰ ਨੂੰ ਨੀਦਰਲੈਂਡ ਨੂੰ 2-0 ਦੇ ਨਾਲ ਹਰਾ ਕੇ ਫਾਈਨਲ ਜਿਹੜਾ ਉਹ ਜਿੱਤ ਲਿਆ। ਸੋ ਲਗਾਤਾਰ 2 ਵਾਰੀ ਜਿਹੜਾ ਇਹਨਾਂ ਨੇ ਵਰਲਡ ਕੱਪ ਫਾਈਨਲ ਜਿਹੜਾ ਸੌਕਰ ਦਾ ਜਿੱਤਿਆ। ਇਸ ਵਾਰੀ ਜਿਹੜਾ ਵਰਲਡ ਕੱਪ ਫਰਾਂਸ ਦੇ ਵਿੱਚ ਖੇਡਿਆ ਜਾ ਰਿਹਾ ਸੀਗਾ ਤੇ ਇੱਕ ਵੀ ਮੈਚ ਜਿਹੜਾ ਆ US ਵੂਮਨ ਸੌਕਰ ਟੀਮ ਆ ਉਹ ਨਹੀਂ ਹਾਰੀ ਤੇ ਬੜਾ ਹੀ ਜਿਹੜਾ ਆ ਕਹਿ ਲਓ ਵੀ ਆਸਾਨੀ ਦੇ ਨਾਲ ਜਿਹੜਾ ਮੈਚ ਆ ਉਹ ਉਹਨਾਂ ਨੇ ਜਿੱਤ ਲਿਆ। ਇਸ ਤੋਂ ਪਹਿਲਾਂ ਉਹਨਾਂ ਨੇ ਇੰਗਲੈਂਡ, ਫਰਾਂਸ ਤੇ ਹੋਰ ਕਈ ਮੁਲਕਾਂ ਨੂੰ ਜਿਹੜਾ ਹਰਾਇਆ। ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਆਈ ਥਿੰਕ 13 ਗੋਲਾਂ ਦੇ ਨਾਲ ਜਿਹੜਾ ਪਹਿਲਾ ਮੈਚ ਲੀਗ ਦਾ ਪਹਿਲਾ ਮੈਚ ਖੇਡਿਆ ਗਿਆ ਸੀ, ਜਦੋਂ ਉਹਨਾਂ ਨੇ ਥਾਈਲੈਂਡ ਨੂੰ 13-0 ਦੇ ਨਾਲ ਜਿਹੜਾ ਹਰਾ ਕੇ ਆਪਣੇ ਕੈਂਪੇਨ ਦੀ ਸ਼ੁਰੂਆਤ ਕੀਤੀ ਸੀ ਤੇ ਅਖੀਰਲਾ ਮੈਚ 2-0 ਦੇ ਨਾਲ ਫਾਈਨਲ ਮੈਚ ਜਿਹੜਾ ਆ ਨੀਦਰਲੈਂਡ ਤੋਂ ਜਿੱਤ ਕੇ ਉਹ ਵਰਲਡ ਚੈਂਪੀਅਨ ਜਿਹੜੇ ਆ ਇੱਕ ਵਾਰੀ ਫੇਰ ਉਹ ਬਣ ਗਏ ਨੇ। ਸੋ ਸਾਡੇ ਵੱਲੋਂ ਉਹਨਾਂ ਸਾਰੀਆਂ ਹੀ ਬੀਬੀਆਂ ਨੂੰ ਬਹੁਤ-ਬਹੁਤ ਜਿਹੜੀਆਂ ਉਹਨਾਂ ਨੇ ਮੁਬਾਰਕਾਂ। ਅਮਰੀਕਾ ਦਾ ਨਾਮ ਜਿਹੜਾ ਉਹਨਾਂ ਨੇ ਇੱਕ ਵਾਰੀ ਫੇਰ ਜਿਹੜਾ ਉਹ ਰੌਸ਼ਨ ਕੀਤਾ ਆ। ਵਿਵਾਦ ਜਿਹੜਾ ਹਰਜੋਤ ਸਿੰਘ ਜੀ ਇੱਕ ਉਹਨਾਂ ਦੇ ਨਾਲ ਇਹ ਚੱਲ ਰਿਹਾ ਉਹਨਾਂ ਦੀ ਪੇ ਨੂੰ ਲੈ ਕੇ ਹੁਣ ਵੀ US ਵੂਮਨ ਸੌਕਰ ਦੀ ਜਿਹੜੀ ਟੀਮ ਆ ਉਹਨਾਂ ਨੂੰ ਘੱਟ ਜਿਹੜੀ ਤਨਖਾਹ ਆ ਉਹ ਕਿਉਂ ਇੱਕ ਹਿਸਾਬ ਦੇ ਨਾਲ ਦਿੱਤੀ ਜਾਂਦੀ ਆ ਮੁੰਡਿਆਂ ਦੇ ਜਿਹੜਾ ਮੁਕਾਬਲੇ, ਜਦ ਕਿ ਉਹਨਾਂ ਨੇ ਵਰਲਡ ਕੱਪ ਵੀ ਜਿਹੜੇ ਆ ਉਹ ਕੋਈ ਵੀ ਨਹੀਂ ਜਿੱਤਿਆ ਹੋਇਆ ਜੀ। ਤੇ ਅਗਲੀਆਂ ਖਬਰਾਂ ਸਾਂਝੀ ਕਰਨ ਤੋਂ ਪਹਿਲਾਂ ਫਿਰ ਇੱਕ ਵਾਰ ਦੱਸਦੇ ਜਾਈਏ ਆਪਾਂ ਪੰਜਾਬੀ ਰੇਡੀਓ USA ਤੇ ਇੱਕ ਹੋਰ ਪ੍ਰੋਗਰਾਮ
ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੋ ਰਹੇ ਹਾਂ। ਬਹੁਤ ਜਲਦੀ ਤੁਸੀਂ ਹਰ ਰੋਜ਼ ਸਾਡੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ, ਉਹਨਾਂ ਦੇ ਸਾਡੇ ਨਾਲ, ਸਾਡੇ ਮੁਲਕ USA ਨਾਲ ਕੀ ਰਿਲੇਸ਼ਨ ਆ, ਜਾਂ ਜਿੱਥੋਂ ਅਸੀਂ ਆਏ ਹਾਂ ਉਸ ਮੁਲਕ ਨਾਲ ਕੀ ਰਿਲੇਸ਼ਨ ਹੈਗੇ ਆ, ਉਹ ਤੁਹਾਨੂੰ ਹਰ ਰੋਜ਼ ਆਪਾਂ ਸੁਣਾਇਆ ਕਰਾਂਗੇ। ਅਤੇ ਨਾਲ ਦੀ ਨਾਲ ਬਲਤੇਜ ਪੰਨੂ ਜੀ ਆ ਰਹੇ ਹੈਗੇ ਆ। ਜਿੰਨੇ ਵੀ ਸਾਡੇ ਸਰੋਤੇ ਆ, ਉਹਨਾਂ ਦੇ ਫੈਨ ਆ, ਸਾਰਿਆਂ ਨੂੰ ਬੇਨਤੀ ਆ ਵੀ ਵੱਧ ਚੜ੍ਹ ਕੇ ਉਹਨਾਂ ਦੇ ਪ੍ਰੋਗਰਾਮ 'ਚ ਆਓ। ਸੈਕਰਾਮੈਂਟੋ ਦੇ ਵਿੱਚ ਰਾਜਕਨਵੀਰ ਸਿੰਘ ਜੀ ਦੱਸਿਓ ਜਰਾ ਡਿਟੇਲ 'ਚ। ਜੀ 12 ਤਰੀਕ ਨੂੰ ਜਿਹੜਾ ਉਹਨਾਂ ਦੇ 3 ਪ੍ਰੋਗਰਾਮ ਨੇ ਓਵਰਆਲ ਕੈਲੀਫੋਰਨੀਆ ਦੇ ਵਿੱਚ, ਉਹ 3 ਦਿਨ ਲਈ ਆਪਣੇ ਕੋਲ ਹੋਣੇ ਆ। ਸੋ ਵੱਖ-ਵੱਖ ਥਾਵਾਂ 'ਤੇ ਇੱਕ ਦਿਨ ਦੇ ਲਈ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਆ। 12 ਤਰੀਕ ਨੂੰ ਸੈਕਰਾਮੈਂਟੋ ਇਲਾਕੇ ਦੇ ਵਿੱਚ ਮਿਰਾਜ ਬੈਂਕਟ ਹਾਲ, ਉੱਥੇ ਜਿਹੜਾ ਉਹ ਪ੍ਰੋਗਰਾਮ ਹੈਗਾ 12 ਜੁਲਾਈ ਦਿਨ ਜਿਹੜਾ ਉਹ ਸ਼ੁੱਕਰਵਾਰ ਦਾ ਪੈਂਦਾ ਆ। ਸੋ 4 ਵਜੇ ਤੋਂ 6 ਵਜੇ ਦੇ ਦਰਮਿਆਨ ਜਿਹੜਾ ਉੱਥੇ ਉਹ ਪ੍ਰੋਗਰਾਮ ਹੋਣਾ ਹੈਗਾ ਆ। ਸੋ ਉੱਥੇ ਸਾਰਿਆਂ ਨੂੰ ਬੇਨਤੀ ਹੈ ਵੀ ਹੁਮਾ ਕੇ ਉੱਥੇ ਨਜ਼ਦੀਕੀ ਜਿਹੜੇ ਇਲਾਕਿਆਂ ਦੇ ਵਿੱਚ ਰਹਿੰਦੇ ਨੇ, ਸੈਕਰਾਮੈਂਟੋ, ਯੂਬਾ ਸਿਟੀ, ਹੋਰ ਜਿੰਨੇ ਇਲਾਕਿਆਂ ਦੇ ਵਿੱਚ ਉੱਥੇ ਲੋਕ ਇਰਦ ਗਿਰਦ ਦੇ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ, ਉਹ ਸਾਰੇ ਜਿਹੜੇ ਹੁਮਾ ਕੇ ਜਿਹੜਾ ਉੱਥੇ ਪਹੁੰਚੋ। 13 ਤਰੀਕ ਨੂੰ ਫਿਰ ਫਰੈਜ਼ਨੋ ਵਾਲੇ ਪਾਸੇ, ਫਰੈਜ਼ਨੋ ਅਤੇ ਉਸਦੇ ਇਰਦ ਗਿਰਦ ਦੇ ਜਿਹੜੇ ਇਲਾਕਿਆਂ ਦੇ ਵਿੱਚ ਰਹਿ ਰਹੇ ਨੇ ਸਰੋਤੇ, ਉਹ ਉੱਥੇ ਆ ਕੇ ਉਹਨਾਂ ਨੂੰ ਜਿਹੜਾ ਉਹ ਸੁਣ ਸਕਦੇ ਨੇ, ਦੇਖ ਸਕਦੇ ਨੇ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਜਿਹੜਾ ਉਹ ਕਰ ਸਕਦੇ ਨੇ। ਫਰੈਜ਼ਨੋ ਦੇ ਵਿੱਚ ਪੰਜਾਬੀ ਕਲਚਰਲ ਸੈਂਟਰ, ਜਿਹੜਾ ਕਿ ਪੰਜਾਬੀ ਰੇਡੀਓ USA ਦਾ ਫਰੈਜ਼ਨੋ ਸਟੂਡੀਓ ਆ, ਉਸ ਦੇ ਕੰਪਲੈਕਸ ਦੇ ਵਿੱਚ ਆ, ਉਸ ਦੇ ਹਾਲ ਦੇ ਵਿੱਚ ਜਿਹੜਾ ਉਹ ਪ੍ਰੋਗਰਾਮ ਉਲੀਕਿਆ ਗਿਆ ਆ। ਸੋ ਉਹ 13 ਜੁਲਾਈ ਦਿਨ ਸ਼ਨੀਚਰਵਾਰ ਨੂੰ ਸਮਾਂ ਜਿਹੜਾ ਉਸ ਦੇ ਲਈ ਜਿਹੜਾ 3 ਵਜੇ ਤੋਂ 5 ਵਜੇ ਦੇ ਵਿੱਚ ਰੱਖਿਆ ਗਿਆ ਆ। ਅਤੇ ਫਿਰ 14 ਜੁਲਾਈ ਨੂੰ ਦਿਨ ਐਤਵਾਰ ਨੂੰ ਬੇ ਏਰੀਆ ਅਤੇ ਵਾਲਿਆਂ ਵਾਸਤੇ ਜਿਹੜਾ ਆ ਉੱਥੇ ਇਹਨਾਂ ਨੇ ਸ਼ਿਰਕਤ ਕਰਨੀ ਆ। ਗੁਰਦੁਆਰਾ ਸਾਹਿਬ ਸਿੰਘ ਸਭਾ 680 ਈਸਟ ਕੈਲਾਵਰਸ ਬੁਲੇਵਾਰਡ ਮਲਪੀਟਸ ਵਿਖੇ ਜਿਹੜਾ ਹੋਣਾ ਆ, ਉਹ ਦੁਪਹਿਰ 1:30 ਤੋਂ 3 ਵਜੇ ਤੱਕ ਜਿਹੜਾ ਆ ਉਹ ਪ੍ਰੋਗਰਾਮ ਲਿਖਿਆ ਗਿਆ ਆ। ਸੋ ਆਪ ਸਭ ਨੂੰ ਜਿਹੜੀ ਆ ਉਹ ਬੇਨਤੀ ਆ ਵੀ ਇਹਨਾਂ ਤਿੰਨਾਂ ਸਮਾਗਮਾਂ ਦੇ ਵਿੱਚ ਜਿਹੜਾ ਆ ਉਹ ਹੁਮਾ ਕੇ ਪਹੁੰਚੋ। ਜੇ ਕਿਸੇ ਨੂੰ ਐਡਰੈਸ ਚਾਹੀਦਾ ਹੈ ਜਾਂ ਇਨਫੋਰਮੇਸ਼ਨ ਚਾਹੀਦੀ ਆ ਕੋਈ ਵੀ, ਤਾਂ ਤੁਸੀਂ ਸਟੂਡੀਓ ਦੇ ਵਿੱਚ ਜਿਹੜੀ ਉਹ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ ਜਾਂ 408 722 7698 ਦੇ ਉੱਤੇ। ਅਤੇ ਨਾਲ ਹੀ ਜਿਹੜਾ ਦੱਸਦੇ ਜਾਈਏ ਜਿਹੜਾ 13 ਤਰੀਕ ਨੂੰ ਉੱਥੇ ਬਲਤੇਜ ਪੰਨੂ ਹੋਣਾ ਦਾ ਪ੍ਰੋਗਰਾਮ ਹੋਣਾ ਆ ਫਰੈਜ਼ਨੋ ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਨਾਲ ਹੀ ਉੱਥੇ ਹੀ ਉਹਨਾਂ ਨੇ ਜਿਹੜਾ ਉਦਘਾਟਨ ਕਰਨਾ ਆ ਜਿਹੜੇ ਜਰਨੈਲ ਸਿੰਘ ਆਰਟਿਸਟ ਹੈਗੇ ਨੇ ਸਰੀ ਕੈਨੇਡਾ ਤੋਂ, ਜਿਹੜੇ ਸਿੱਖ ਜਿਹੜੇ ਇਤਿਹਾਸ ਦੀਆਂ ਅਤੇ ਪੰਜਾਬੀ ਜਿਹੜੇ ਸੱਭਿਆਚਾਰ ਦੀਆਂ ਜਿਹੜੀਆਂ ਕਲਾਕ੍ਰਿਤਾਂ, ਪੇਂਟਿੰਗਸ ਦੇ ਬੜੇ ਮਾਹਰ ਚਿੱਤਰਕਾਰ ਨੇ, ਬੜੇ ਉੱਘੀ ਸ਼ਖਸੀਅਤ ਨੇ, ਉਹਨਾਂ ਦੀ ਜਿਹੜੀ ਚਿੱਤਰਕਾਰਾਂ ਜਿਹੜੀ ਉਹਨਾਂ ਦੇ ਬਣਾਏ ਗਏ ਚਿੱਤਰ ਨੇ, ਪੇਂਟਿੰਗਸ ਆ, ਉਹਨਾਂ ਦੀ ਐਗਜ਼ੀਬਿਸ਼ਨ, ਨੁਮਾਇਸ਼ ਜਿਹੜੀ ਆ ਉੱਥੇ ਲੱਗਣ ਜਾ ਰਹੀ ਹੈ। ਸੋ ਉਹ ਜਿਹੜੀ 4-5 ਦਿਨ ਜਿਹੜੀ ਉੱਥੇ ਚੱਲਣੀ ਆ। 13 ਤਰੀਕ ਨੂੰ ਜਿਹੜਾ ਉਦਘਾਟਨ ਹੋਣਾ ਆ, 13, 14, 15, 16, 17 ਜਿਹੜੇ 5 ਦਿਨ ਜਿਹੜੀ ਐਗਜ਼ੀਬਿਸ਼ਨ ਚੱਲਣੀ ਆ। ਅਤੇ ਨਾਲ ਹੀ ਉਹਨਾਂ ਦੇ ਨਾਲ ਉਹਨਾਂ ਦੀ ਵਾਈਫ ਅਤੇ ਉਹਨਾਂ ਦੀ ਬੇਟੀ ਜਿਹੜੇ ਕਿ ਸਰੀ ਦੇ ਆਰਟ ਦੇ ਉੱਥੇ ਟੀਚਰ ਹੈਗੇ ਨੇ, ਉਹ ਉੱਥੇ ਆ ਕੇ ਜਿਹੜੇ ਬੱਚਿਆਂ ਦੇ ਲਈ ਇੱਕ ਵਰਕਸ਼ਾਪ ਜਿਹੜੀ ਆ ਉਹ ਲਗਾਉਣ ਜਾ ਰਹੇ ਨੇ। ਉਹ 4 ਦਿਨ ਜਿਹੜੀ ਆ ਉਹ ਚੱਲਣੀ ਆ। ਸੋ ਵੱਧ ਤੋਂ ਵੱਧ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਜੇ ਉਸ ਵਾਲੇ ਪਾਸੇ ਨੂੰ ਲੈ ਕੇ ਜਾਣਾ ਚਾਹੁੰਦੇ ਨੇ, ਰਜਿਸਟਰ ਕਰਨਾ ਚਾਹੁੰਦੇ ਨੇ, ਤਾਂ ਉਹ ਜਲਦ ਹੀ ਜਿਹੜਾ ਕਰ ਲਓ, ਕਿਉਂਕਿ ਸੀਟਾਂ ਸੀਮਤ ਹੀ ਹੁੰਦੀਆਂ। ਜੇ ਜ਼ਿਆਦਾ ਹੋਏ ਤਾਂ ਕੋਈ ਨਹੀਂ, 2 ਸੈਸ਼ਨ ਜਿਹੜੇ ਉਹ ਕਹਿੰਦੇ ਸੀਗੇ ਵੀ ਉਹ ਕਰ ਸਕਦੇ ਆ। ਸੋ ਤੁਰੰਤ ਹੀ ਜਿਹੜਾ ਤੁਸੀਂ ਰਜਿਸਟ੍ਰੇਸ਼ਨ ਬੱਚਿਆਂ ਦੀ ਜਿਹੜੀ ਉਹ ਕਰਵਾਉਣੀ ਆ, ਤਾਂ ਤੁਸੀਂ ਉੱਥੋਂ ਦੇ ਜਿਹੜੇ ਕੋਆਰਡੀਨੇਟਰ ਹੈਗੇ ਨੇ ਦਲਜੀਤ ਸਿੰਘ ਸਰਾ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਉਸ ਦੇ ਲਈ ਉਸ ਵਰਕਸ਼ਾਪ ਦੇ ਲਈ, ਪੇਂਟਿੰਗ ਵਰਕਸ਼ਾਪ ਦੇ ਲਈ ਸੰਪਰਕ ਕਰਨ ਦੇ ਲਈ ਨੰਬਰ ਹੈਗਾ ਆ 559 403 92 90 559 403 9290 ਜੀ। ਸੋ ਬਿਲਕੁਲ ਜਿਹੜੀ ਐਗਜ਼ੀਬਿਸ਼ਨ ਲੱਗਣੀ ਉਹ 5 ਦਿਨ ਲੱਗਣੀ ਹੈਗੀ ਆ। ਸੰਡੇ, ਮੰਡੇ, ਟਿਊਜ਼ਡੇ, ਵੈਡਨਸਡੇ, ਸ਼ਨੀਚਰਵਾਰ ਨੂੰ ਜਿਹੜਾ ਹੈਗਾ ਆ ਉਹਦਾ ਉਦਘਾਟਨ ਹੋਣਾ। ਅਤੇ ਇਹ ਐਂਟਰੈਂਸ ਜਿਹੜੀ ਆ ਉਹਦੀ ਫ੍ਰੀ ਹੈਗੀ, ਸਾਰੇ ਆ ਕੇ ਦੇਖ ਸਕਦੇ। ਉਹ ਕਾਫੀ ਜ਼ਿਆਦਾ ਆਪਣੀਆਂ ਪੇਂਟਿੰਗਸ ਲੈ ਕੇ ਆਏ ਹੈਗੇ ਆ, ਆਪਣੇ ਘਰਾਂ ਦੇ ਵਿੱਚ ਬਹੁਤ ਲੱਗੀਆਂ ਹੁੰਦੀਆਂ। ਸੋ ਓਰੀਜਨਲ ਪੇਂਟਿੰਗਸ ਉਹ ਲੈ ਕੇ ਆ ਰਹੇ, ਉਹਨਾਂ ਨੂੰ ਦੇਖ ਸਕਦੇ, ਪਰਿਵਾਰਾਂ ਸਮੇਤ ਆਓ। ਅਤੇ ਜਿਹੜੇ ਬੱਚਿਆਂ ਦਾ ਕੈਂਪ ਆ ਉਹਦੇ ਲਈ ਪਲੀਜ਼ ਪਹਿਲਾਂ ਰਜਿਸਟਰ ਕਰਾ ਲਓ, ਕਿਉਂਕਿ ਕੀ ਹੁੰਦਾ ਆ ਫਿਰ ਖੜੇ ਪੈਰ ਦੇ ਉੱਤੇ ਔਖਾ ਹੋ ਜਾਂਦਾ, ਕਿਉਂਕਿ ਜਿਹੜੇ ਪ੍ਰਬੰਧਕ ਆ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦਾ ਜਿਹੜਾ ਸਮਾਨ ਆ, ਪੇਂਟਸ ਹੈਗੇ ਆ, ਪੈਨਸਲ ਜਾਂ ਹੋਰ ਜਿਹੜਾ ਸਮਾਨ ਯੂਜ਼ ਹੋਣਾ ਕਲਾਸਾਂ 'ਚ, ਉਹ ਆਰਡਰ ਕਰਨਾ। ਫਿਰ ਖੜੇ ਪੈਰ ਕਈ ਵਾਰੀ ਨਹੀਂ ਮਿਲਦਾ ਹੈਗਾ, ਉਹ ਜ਼ਰੂਰ ਤੁਸੀਂ ਜਲਦੀ ਤੋਂ ਜਲਦੀ ਰਜਿਸਟਰ ਕਰਾ ਲਓ। ਹਾਂਜੀ, ਤਾਂ ਕਿ ਉਹਨਾਂ ਦੇ ਜਿਹੜੇ ਬੈਚ ਆ ਬੱਚਿਆਂ ਦੇ ਉਹ ਬਣ ਸਕਣ। ਜੀ ਬਿਲਕੁਲ ਜੀ, ਕਿਉਂਕਿ ਕੁਛ ਨਾ ਕੁਛ ਵਧੀਆ ਜਿਹੜਾ ਉਹਨਾਂ ਤੋਂ ਜ਼ਰੂਰ ਉਹ ਸਿੱਖ ਕੇ ਜਾਣਗੇ, ਅਤੇ ਬੱਚੇ ਇੱਕ ਪਾਸੇ ਇਸ ਪਾਸੇ ਵੱਲ ਨੂੰ ਵਧਣਗੇ, ਆਰਟਸ ਵਾਲੇ ਪਾਸੇ ਨੂੰ
ਤੇ ਆਪਾਂ ਨੂੰ ਜ਼ਰੂਰ ਅਜਿਹੇ ਬੱਚਿਆਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਖੇਤਰ ਦੇ ਵਿੱਚ ਉਸ ਦੀ ਜ਼ਰੂਰਤ ਹੈਗੀ ਹੋਈ। ਬਿਲਕੁਲ, ਸਾਨੂੰ ਕਾਲਾਂ ਦੂਰੋਂ ਆ ਰਹੇ ਹੈਗੇ, ਸੈਕਰਾਮੈਂਟੋ ਤੋਂ, ਸਟਾਕਟਨ ਤੋਂ ਜਿਹੜੇ ਬੱਚੇ ਹੈਗੇ ਆ ਉਹ ਕੈਂਪ ਲਾਉਣ ਆ ਰਹੇ, ਕਿਉਂਕਿ ਬੱਚਿਆਂ ਨੂੰ ਛੁੱਟੀਆਂ ਹੈਗੀਆਂ। ਸੋ ਇਹ ਵਧੀਆ ਚੀਜ਼ ਹੈਗੀ ਆ। ਆਰਟਸ ਵੱਲ ਵੀ ਬੱਚਿਆਂ ਨੂੰ ਜਿਹੜਾ ਆਪਾਂ ਨੂੰ ਪਾਉਣਾ ਚਾਹੀਦਾ ਹੈਗਾ ਜੀ ਆ। ਤੇ ਅਗਲੀਆਂ ਖਬਰਾਂ ਵੱਲ ਚਲੀਏ। ਰਾਜਕਨਵੀਰ ਸਿੰਘ ਜੀ, ਅਫੋਰਡੇਬਲ ਕੇਅਰ ਐਕਟ ਜਿਹੜੀ ਅਵਾਮਾ ਕੇਅਰ ਹੈਗੀ ਆ, ਉਹ ਜਿਹੜੀ ਹੁਣ ਬਹੁਤ ਜਲਦੀ ਉਹਦੀ ਹੀਅਰਿੰਗ 5th ਸਰਕਟ ਕੋਰਟ ਆਫ ਅਪੀਲਸ ਆ, ਉਹਦੇ ਵਿੱਚ ਜਿਹੜੇ ਓਰਲ ਆਰਗੂਮੈਂਟਸ ਹੋਣੇ ਹੈਗੇ ਆ ਬਹੁਤ ਜਲਦੀ। 20 ਸਟੇਟਸ ਦੇ ਜਿਹੜੇ ਅਟਾਰਨੀ ਜਨਰਲਸ ਆ ਉਹਨਾਂ ਨੇ ਇਹ ਲਾ ਸੂਟ ਜਿਹੜਾ ਲਿਆਂਦਾ ਆ, ਜਿਸ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਐਂਡੋਰਸ ਕੀਤਾ ਗਿਆ ਹੈਗਾ ਆ। ਇਹ ਜਿਹੜਾ ਕੇਸ ਹੈਗਾ ਟੈਕਸਸ ਵਰਸਸ ਅਜ਼ਾਰ, ਇਹਦੇ 'ਤੇ ਹੀਅਰਿੰਗ ਅੱਜ ਜਿਹੜੀ ਸ਼ੁਰੂ ਹੋਣੀ ਹੈਗੀ ਆ ਓਰਲ ਆਰਗੂਮੈਂਟਸ 'ਤੇ। ਸੋ ਇਹ ਤੋਂ ਬਾਅਦ ਦੇਖੋ ਪਈ ਇਹ ਜਿਹੜੀ ਆ ਕੋਰਟ ਆਫ ਅਪੀਲਸ ਕੀ ਕਹਿੰਦੀ ਆ, ਕਿਉਂਕਿ ਲੋਅਰ ਕੋਰਟ 'ਚ ਇੱਕ ਨੇ ਜੱਜ ਨੇ ਜਿਹੜਾ ਫੈਸਲਾ ਦਿੱਤਾ ਸੀ, ਉਸੇ ਨੂੰ ਲੈ ਕੇ ਫਿਰ ਇਹ 5th ਸਰਕਟ ਕੋਰਟ ਆਫ ਅਪੀਲ 'ਚ ਗਿਆ। ਪਈ ਇਹ ਹਾਂ 'ਚ ਹੁੰਦੀ ਜਾਂ ਨਾ 'ਚ ਹੁੰਦੀ ਆ, ਉਹ ਤੋਂ ਬਾਅਦ ਇਹ ਜਿਹੜਾ ਕੇਸ ਹੈ ਇਹ ਸੁਪਰੀਮ ਕੋਰਟ 'ਚ ਵੀ ਜਾ ਸਕਦਾ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਜਿਹੜੇ ਹਾਊਸ ਡੈਮੋਕ੍ਰੇਟਸ ਦੇ ਵਿੱਚ ਜਿਹੜੀ ਹਾਊਸ ਜੁਡੀਸ਼ਰੀ ਕਮੇਟੀ ਹੈਗੀ ਆ, ਉਹਨਾਂ ਨੇ ਕਹਿੰਦੇ ਆਉਂਦੇ ਵੀਰਵਾਰ ਨੂੰ ਵੋਟ ਕਰਨਾ ਆ ਵੀ ਕੀ ਉਹ ਸਪੀਨਾਜ਼ ਜਿਹੜੇ ਆ ਉਹ ਘੱਲਣਗੇ 12 ਅਜਿਹੇ ਲੋਕਾਂ ਨੂੰ ਜਿਨ੍ਹਾਂ ਨੂੰ ਆਲਰੇਡੀ ਜਿਹੜੇ ਆ ਸਪੈਸ਼ਲ ਕਾਉਂਸਲ ਰੋਬਰਟ ਮਿਊਲਰ ਆ ਉਹਨਾਂ ਨੇ ਜਿਹੜਾ ਬੁਲਾ ਕੇ ਐਜ਼ ਏ ਵਿਟਨੈਸ ਉਹਨਾਂ ਦੇ ਕਹਿ ਲਓ ਵੀ ਗਵਾਹੀਆਂ ਜਿਹੜੀਆਂ ਆ ਉਹ ਨੋਟ ਕੀਤੀਆਂ ਸੀਗੀਆਂ। ਇਹ 12 ਜਾਣਿਆਂ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਜਵਾਈ ਜੈਰਡ ਕੁਸ਼ਨਰ, ਸਾਬਕਾ ਅਟਾਰਨੀ ਜਨਰਲ ਜੈਫ ਸੈਸ਼ਨ, ਸਾਬਕਾ ਜਿਹੜੇ ਉਹਨਾਂ ਦੇ ਡਿਪਟੀ ਅਟਾਰਨੀ ਜਨਰਲ ਰੌਡ ਰੋਜ਼ਨਟਾਈਨ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕਲ ਫਲਿਨ, ਫਾਰਮਰ ਚੀਫ ਆਫ ਸਟਾਫ ਜੌਨ ਕੈਲੀ ਤੇ ਸਾਬਕਾ ਟਰੰਪ ਕੈਂਪੇਨ ਮੈਨੇਜਰ ਕੌਰੀ ਲੈਵੈਂਡੋਸਕੀ ਜਿਹੜੇ ਆ ਉਹਨਾਂ ਨੂੰ ਸਪੀਨਰਸ ਜਿਹੜੇ ਉਹ ਘੱਲੇ ਜਾ ਸਕਦੇ ਆ। ਸੋ ਇਹ ਆਥੋਰਾਈਜੇਸ਼ਨ ਇਸ ਕਮੇਟੀ ਦੇ ਵਿੱਚ ਜਿਹੜੀ ਉਹ ਲੈਣ ਦੀਆਂ ਉਹ ਕੋਸ਼ਿਸ਼ਾਂ ਕਰ ਰਹੇ ਆ ਹਾਊਸ ਜੁਡੀਸ਼ਰੀ ਕਮੇਟੀ ਦੇ ਵਿੱਚ। ਇਸ ਸਪੀਨਰਸ ਘੱਲਣ ਨੂੰ ਲੈ ਕੇ ਜਿਹੜੀ ਆਲਰੇਡੀ ਇਹਨਾਂ ਨੇ ਪਹਿਲਾਂ ਵੀ ਹੋਰ ਕਈਆਂ ਨੂੰ ਜਿਹੜੀਆਂ ਸਪੀਨਰਸ ਜਿਹੜੀਆਂ ਘੱਲੀਆਂ ਨੇ, ਜਿਸ ਦੇ ਜਵਾਬ ਦੇ ਵਿੱਚ ਕਈਆਂ ਨੇ ਤਾਂ ਜਿਹੜਾ ਉਹਨਾਂ ਨੂੰ ਜਵਾਬ ਵੀ ਨਹੀਂ ਦਿੱਤਾ ਤੇ ਕਈਆਂ ਨੇ ਆਉਣ ਤੋਂ ਜਿਹੜਾ ਉਸ ਦੇ ਵਿੱਚ ਇਨਕਾਰ ਜਿਹੜਾ ਕਰ ਦਿੱਤਾ ਸੀਗਾ। ਸੋ ਇਹ 12 ਹੋਰ ਜਾਣਿਆਂ ਨੂੰ ਸਪੀਨਾ ਘੱਲਣ ਦੇ ਲਈ ਜਿਹੜਾ ਆ ਉਹ ਤਿਆਰੀ ਵਿੱਢ ਰਹੇ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੱਲ੍ਹ ਦੱਸਿਆ ਸੀ, ਇੱਕ ਫਲੋਰੀਡਾ ਦੇ ਵਿੱਚ ਸਪੈਨਿਸ਼ ਰਿਵਰ ਕਮਿਊਨਿਟੀ ਹਾਈ ਸਕੂਲ ਜਿਹੜਾ ਹੈਗਾ ਆ ਪਾਮ ਬੀਚ ਕਾਉਂਟੀ ਦੇ ਵਿੱਚ, ਉੱਥੇ ਦੇ ਪ੍ਰਿੰਸੀਪਲ ਨੇ ਕਿਹਾ ਸੀ ਵੀ ਹੋਲੋਕੌਸਟ ਨਾਂ ਦੀ ਜਿਹੜੀ ਚੀਜ਼ ਨਹੀਂ ਵਾਪਰੀ। ਅਤੇ ਉਹ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਜਿਹੜਾ ਪ੍ਰੋਟੈਸਟ ਕਰਨਾ ਸ਼ੁਰੂ ਕੀਤਾ ਅਤੇ ਇੱਕ ਸਿਗਨੇਚਰ ਡਰਾਈਵ ਵੀ ਆਨਲਾਈਨ ਸ਼ੁਰੂ ਕਰ ਦਿੱਤੀ, ਜਿਹਦੇ ਵਿੱਚ 9000 ਤੋਂ ਵੱਧ ਲੋਕਾਂ ਨੇ ਜਿਹੜਾ ਆ ਉਸ ਪਟੀਸ਼ਨ ਨੂੰ ਸਾਈਨ ਕੀਤਾ ਵੀ ਇਹ ਜਿਹੜਾ ਪ੍ਰਿੰਸੀਪਲ ਆ ਇਸ ਨੂੰ ਟੀਚਰ ਨੂੰ ਰਿਮੂਵ ਕੀਤਾ ਜਾਵੇ। ਸਾਰਿਆਂ ਨੂੰ ਪਤਾ ਵੀ 6 ਮਿਲੀਅਨ ਜਿਹੜੇ ਜਿਊਜ਼ ਹੈਗੇ ਆ ਨਾਜ਼ੀ ਜਰਮਨੀ ਦੇ ਵਿੱਚ ਜਿਹੜੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ। ਸੋ ਹੁਣ ਜਿਹੜਾ ਹੈਡ ਟੀਚਰ ਹੈਗਾ ਆ ਫਲੋਰੀਡਾ ਦਾ, ਉਸ ਨੂੰ ਉਸ ਪੋਜੀਸ਼ਨ ਤੋਂ, ਟੀਚਿੰਗ ਦੀ ਪੋਜੀਸ਼ਨ ਤੋਂ ਹਟਾ ਦਿੱਤਾ ਗਿਆ ਸਕੂਲ ਵੱਲੋਂ। ਬਿਲਕੁਲ, ਆਈ ਥਿੰਕ ਕਿਸੇ ਹੋਰ ਪਾਸੇ ਉਸ ਨੂੰ ਅਸਾਈਨ ਜਿਹੜਾ ਉਹ ਕਰਨ ਦੀਆਂ ਖਬਰਾਂ ਵੀ ਜਿਹੜੀਆਂ ਉਹ ਆ ਰਹੀਆਂ ਸੀਗੀਆਂ। ਸੋ ਬਿਲਕੁਲ ਇਹ ਅੱਜ ਦੇ ਜ਼ਮਾਨੇ ਦੇ ਵਿੱਚ, ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਵੀ ਦੇਖੋ ਬਹੁਤ ਲੋਕ ਜਿਹੜੇ ਆ ਸਰਗਰਮ ਨੇ, ਜਦੋਂ ਉਹਨਾਂ ਦੇ ਬਾਬਤ ਉਹਨਾਂ ਦੇ ਨਾਲ ਹੋਏ ਧੱਕੇ ਨੂੰ ਲੈ ਕੇ ਕੋਈ ਵੀ ਉਸ ਦਾ ਇਨਕਾਰੀ ਹੁੰਦਾ ਆ ਤਾਂ ਉਸ ਦੇ ਖਿਲਾਫ ਜਿਹੜੇ ਡਟ ਜਾਂਦੇ ਨੇ, ਉਸ ਦੇ ਖਿਲਾਫ ਮੁਹਿੰਮ ਚਲਾਉਂਦੇ ਨੇ ਅਤੇ ਉਹ ਬੰਦੇ ਨੂੰ ਇੱਕ ਹਿਸਾਬ ਦੇ ਨਾਲ ਸਬਕ ਜਿਹੜਾ ਪੂਰੀ ਤਰ੍ਹਾਂ ਸਿਖਾ ਦਿੰਦੇ ਨੇ। ਆਪਣੇ ਵਾਲਿਆਂ ਦੇ ਵਿੱਚ ਇਹੀ ਨੁਕਸ ਜਿਹੜਾ ਰਹਿ ਗਿਆ, ਉਹ ਅਜੇ ਤੱਕ ਇਹ ਮੰਨਣ ਨੂੰ ਤਿਆਰ ਨਹੀਂ ਆ ਵੀ ਸਾਡੇ ਨਾਲ ਜਿਹੜੀ ਆ ਨਾ ਇਨਸਾਫੀ ਜਿਹੜੀ ਆ ਉਹ ਕਤਲੇਆਮ ਹੋਇਆ ਜਾਂ ਰਾਈਟਸ ਹੋਏ, ਆਪਣੀ ਕਹੀ ਜਾਂਦੇ ਕਿ ਜੀ ਸਾਡੇ ਰਾਈਟਸ ਹੋਏ ਹੈ, ਸਿੱਖ ਰਾਈਟਸ ਹੋਏ ਹੈਗੇ। ਉਹਦਾ ਤਾਂ ਸ਼ਰੇਆਮ ਜਿਹੜਾ ਇੱਕ ਪਾਸੇ ਜਿਹੜਾ ਕਤਲੇਆਮ ਜਿਹੜਾ ਰਾਈਟਸ ਤਾਂ ਹੁੰਦੇ ਜੇ ਦੋਨੋਂ ਹੱਥ ਦੇ ਵਿੱਚ ਬੰਦੂਕਾਂ ਹੋਣ, ਦੋਨਾਂ 'ਚ ਇੱਕ ਕਿਰਪਾਨਾਂ ਹੋਣ, ਰਾਈਟ। ਸੋ ਨਿਹੱਤੇ ਲੋਕਾਂ ਨੂੰ, ਨਿਹੱਤੇ ਬੀਬੀਆਂ ਨੂੰ ਕਤਲੇਆਮ ਕਰਨਾ ਉਹ ਕਤਲੇਆਮ ਹੀ ਹੁੰਦਾ ਹੈਗਾ ਆ। ਤੇ ਸਿੱਖਾਂ ਨਾਲ ਵੀ 1984 'ਚ ਹੋਇਆ, ਸਿੱਖਾਂ ਨੂੰ ਨਹੀਂ ਭੁੱਲਣਾ ਚਾਹੀਦਾ। ਆਪਾਂ ਨੂੰ ਆਰਮੀਨੀਅਨ ਜਿਹੜੇ ਆ ਉਹਨਾਂ ਨਾਲ ਦੇਖਣਾ ਚਾਹੀਦਾ। ਫ੍ਰਿਜ਼ਨੋ ਏਰੀਏ 'ਚ ਆਰਮੀਨੀਅਨ ਰਹਿੰਦੇ ਆ, ਉਹਨਾਂ ਦੇ ਜਿਹੜੇ ਵੱਡੇ ਵੱਡੇ ਸਾਈਨ ਹੈਗੇ ਆ ਹਾਈਵੇ 99 ਤੇ ਪੂਰਾ ਸਾਲ ਹੀ ਲੱਗੇ ਰਹਿੰਦੇ ਆ ਵੀ ਵੀ ਵਿਲ ਨੈਵਰ ਫੋਰਗੇਟ ਆਰਮੀਨੀਅਨ ਜੈਨੋਸਾਈਡ। ਸੋ ਆਪਾਂ ਨੂੰ ਵੀ ਜਿਹੜਾ ਹੁਣ ਨਵੰਬਰ ਮਹੀਨਾ ਆਉਣਾ ਹੈ, ਨਵੰਬਰ ਦੇ ਵਿੱਚ ਜਿੰਨਾ ਸਿੱਖਾਂ ਦਾ ਕਤਲੇਆਮ ਹੋਇਆ, ਸਾਰੇ ਸਿੱਖਾਂ ਨੂੰ ਨੋ ਮੈਟਰ ਜਿਹੜੀ ਮਰਜ਼ੀ ਪਾਰਟੀ ਨੂੰ ਬਿਲੋਂਗ ਕਰਦੇ, ਉਹਨਾਂ ਨੇ ਕਿਸੇ ਨੇ ਇਹ ਨਹੀਂ ਦੇਖਿਆ ਸੀ ਵੀ ਅਕਾਲੀ
ਕਾਂਗਰਸੀ ਕਾਮਰੇਡ ਕੌਣ ਆ, ਉਹਨਾਂ ਨੇ ਇਹੀ ਦੇਖਿਆ ਸੀ ਵੀ ਇਹ ਪੱਗ ਬੰਨੀ ਆ ਜਾਂ ਕਿਸੇ ਨੇ ਕੜਾ ਪਾਇਆ, ਚਾਹੇ ਵਾਲ ਵੀ ਕੱਟੇ ਆ। ਸੋ ਸਾਰੇ ਆਪਾਂ ਭਰਾ ਸਿੱਖ ਹੈਗੇ ਆ। ਸੋ ਆਪਾਂ 'ਤੇ ਜਿਹੜਾ ਜ਼ੁਲਮ ਹੋਇਆ ਨਾ ਉਹਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਚਾਈਨਾ ਵਾਲੇ ਇਸ ਟਾਈਮ ਇਸ ਚੀਜ਼ ਦੀ ਖਿਲਾਫਤ ਕਰ ਰਹੇ ਨੇ ਵੀ ਜਿਹੜਾ ਅਮਰੀਕਾ ਨੇ ਤਾਈਵਾਨ ਨੂੰ $2 ਬਿਲੀਅਨ ਦੀਆਂ ਜਿਹੜੀਆਂ ਆਰਮਸ ਆ ਉਹ ਸੈੱਲ ਕਰਨੀਆਂ ਆ। ਚਾਈਨਾ ਨੇ ਕਿਹਾ ਵੀ ਜਿਹੜਾ US ਵੈਪਨ ਸੇਲ ਤਾਈਵਾਨ ਦਾ ਹੈਗਾ, ਇਹ ਵਾਇਲੇਸ਼ਨ ਹੈਗੀ ਆ, ਇਹ ਉਲੰਘਣਾ ਆ ਜਿਹੜਾ ਅੰਤਰਰਾਸ਼ਟਰੀ ਲਾ ਹੈਗਾ ਆ, ਕੌਮਾਂਤਰੀ ਲਾ ਆ ਉਸ ਦੀ। ਜਦ ਸਟੇਟ ਡਿਪਾਰਟਮੈਂਟ ਨੇ ਬੀਤੇ ਦਿਨੀ $2 ਬਿਲੀਅਨ ਦੇ US ਆਰਮਸ ਦੀ ਜਿਹੜੀ ਵੇਚਣ ਦੀ ਆ ਉਸ ਦੇ ਉੱਤੇ ਮੋਹਰ ਆ ਉਹ ਲਗਾ ਦਿੱਤੀ ਸੀ। ਇਸ ਦੇ ਵਿੱਚ ਟੈਂਕ, ਮਿਜ਼ਾਈਲਾਂ ਤੇ ਹੋਰ ਕਈ ਤਰੀਕੇ ਦਾ ਜਿਹੜਾ ਬਰੂਦ ਦੀ ਸਮੱਗਰੀ ਆ ਉਹ ਘੱਲੀ ਜਾਵੇਗੀ। ਚਾਈਨਾ ਦੇ ਜਿਹੜੇ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਆ ਉਹਨਾਂ ਨੇ ਜਿਹੜਾ ਇਹ ਜਿਹੜਾ ਲੌਜ ਕੀਤੀ ਹੈ, ਕੰਪਲੇਨ ਕੀਤੀ ਆ US ਦੇ ਨਾਲ ਵੀ ਭਾਈ ਇਹ ਜਿਹੜੀ ਸੇਲ ਦੀ ਤੁਸੀਂ ਮੋਹਰ ਲਾਈ ਆ, ਇਸ ਤੋਂ ਤੁਰੰਤ ਜਿਹੜਾ ਤੁਸੀਂ ਵਾਪਸ ਖਿੱਚੋ, ਵਿਡਰਾ ਜਿਹੜਾ ਉਹ ਹੋ ਜਾਓ। ਤਾਈਵਾਨ ਤੇ ਚਾਈਨਾ ਦਾ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਆ ਸਿੰਘ ਆ ਉਹ ਫਸੇ ਆ। ਤਾਈਵਾਨ ਵਾਲਿਆਂ ਦਾ ਜਿਹੜਾ ਹਿੱਸਾ ਹੈ ਚਾਈਨਾ ਵਾਲੇ ਆਪਣੇ ਅੰਦਰ ਜਿਹੜਾ ਉਹ ਸਮਾਉਣਾ ਜਿਹੜਾ ਚਾਹੁੰਦੇ ਨੇ, ਪਰ ਤਾਈਵਾਨ ਕਿਤੇ ਨਾ ਕਿਤੇ ਆਪਣੇ ਪੱਧਰ ਦੇ ਉੱਤੇ ਆਜ਼ਾਦ ਜਿਹੜਾ ਉਹ ਰਹਿਣਾ ਹੀ ਚਾਹੁੰਦਾ। ਪਿਛਲੇ 40 ਸਾਲਾਂ ਤੋਂ ਕਹਿੰਦੇ ਹਰਜੋਤ ਸਿੰਘ ਜੀ ਇਹਨਾਂ ਦੇ ਨਾਲ ਚਾਈਨਾ ਵਾਲਿਆਂ ਦੀ ਖਹਿਰੀ ਆ, ਅਤੇ ਅਮਰੀਕਾ ਵਾਲੇ ਵੀ ਇਸੇ ਲਈ ਜਿਹੜਾ ਉੱਥੇ ਇਹਨਾਂ ਨੂੰ ਹੁਣ ਬਰੂਦ ਸਮੱਗਰੀ ਜਿਹੜੀ ਉਹ ਕਿਤੇ ਨਾ ਕਿਤੇ ਉਹ ਵੇਚ ਰਹੇ ਨੇ ਤਾਂ ਜੋ ਜਿਹੜੇ ਉਹਨਾਂ ਦੇ ਲਾਗੇ ਉਹਨਾਂ ਦਾ ਵੀ ਕੈਂਪ ਜਿਹੜਾ ਚਾਈਨਾ ਦੇ ਲਾਗੇ ਹਮੇਸ਼ਾ ਹੀ ਬਣਿਆ ਰਹੇ। ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ US ਦੇ ਵਿੱਚ 2 ਮਰੀਨਸ ਜਿਹੜੇ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਕਿ ਉਹ 3 ਇਲੀਗਲ ਇਮੀਗ੍ਰੈਂਟਸ ਨੂੰ ਸਦਰਨ ਬਾਰਡਰ ਤੋਂ ਨਿਗਾਹ ਰਹੇ ਸੀ। ਮਰੀਨ ਬ੍ਰਾਇਨ ਡਾਰਨੈਲ ਲਾ 2 ਤੇ ਡੇਵਿਡ ਹਾਵੀਅਰ ਸਾਲਾਜ਼ਾਰ ਕੁਇੰਟੇਰੋ, ਇਹ ਜਿਹੜੇ ਦੋਨੋਂ ਮਰੀਨਸ ਹੈਗੇ ਆ, ਇਹਨਾਂ ਨੇ 10 ਵਜੇ ਕਹਿੰਦੇ ਬੁੱਧਵਾਰ ਨੂੰ ਪਿਛਲੇ ਜਿਹੜੇ ਉੱਥੋਂ 3 ਬੰਦਿਆਂ ਨੂੰ ਇਲੀਗਲ ਜਿਹੜੇ ਐਂਟਰ ਹੋਏ ਸੀਗੇ US ਬਾਰਡਰ ਦੇ ਵਿੱਚ, ਉਹਨਾਂ ਨੂੰ ਚੱਕਿਆ ਅਤੇ ਉਹਨਾਂ ਨੇ ਇੱਕ ਮੈਕਡੋਨਲਡ 'ਤੇ ਛੱਡਣਾ ਸੀ ਅਤੇ ਉੱਥੋਂ ਫਿਰ ਉਹਨਾਂ ਨੂੰ ਹੋਰ ਕਿਸੇ ਨੇ ਚੱਕ ਕੇ ਲੈ ਜਾਣਾ ਸੀ। ਇਹ ਸਾਰੇ ਕੁਛ ਲਈ ਉਹਨਾਂ ਨੇ $8,000 ਜਿਹੜੇ ਲੈਣੇ ਸੀਗੇ। ਉਸ ਤੋਂ ਬਾਅਦ ਉਹਨਾਂ ਨੇ ਲਾਸ ਐਂਜਲਸ ਤੇ ਨਿਊ ਜਰਸੀ ਜਾਣਾ ਸੀ। ਹੁਣ ਉਹਨਾਂ ਨੂੰ ਜਿਹੜਾ ਰਸਤੇ ਦੇ ਵਿੱਚ ਕਹਿੰਦੇ 8 ਮੀਲ ਬਾਰਡਰ ਤੋਂ ਦੂਰ ਅਰੈਸਟ ਕਰ ਲਿਆ ਗਿਆ ਅਤੇ ਹੁਣ ਦੇਖੋ ਉਹਨਾਂ ਦੇ ਉੱਤੇ ਕੀ ਜਿਹੜੇ ਚਾਰਜਸ ਲੱਗਦੇ ਹੈਗੇ ਆ। ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਅਫਗਾਨਿਸਤਾਨ ਦੇ ਵਿੱਚ, ਕਹਿੰਦੇ ਇਸ ਟਾਈਮ ਗੱਲਬਾਤ ਜਿਹੜੀ ਇਹ ਚੱਲ ਰਹੀ ਆ ਰੋਡ ਮੈਪ ਟੂ ਪੀਸ ਨੂੰ ਲੈ ਕੇ, ਜਿਸ ਦੇ ਵਿੱਚ ਤਾਲਿਬਾਨੀ ਅਤੇ ਨਾਲ ਦੇ ਨਾਲ ਜਿਹੜੇ ਅਫਗਾਨਿਸਤਾਨ ਦੇ ਜਿਹੜੇ ਉੱਥੋਂ ਦੀ ਸਰਕਾਰ ਦੇ ਜਿਹੜੇ ਅਧਿਕਾਰੀ ਆ ਉਹ ਆਪਸ ਦੇ ਵਿੱਚ ਮਿਲ ਕੇ ਗੱਲਬਾਤ ਕਰ ਰਹੇ ਨੇ। 18 ਸਾਲ ਹੋ ਗਏ ਨੇ ਉੱਥੇ ਜਿਹੜੀ ਆ ਉਹ ਜੰਗ ਦੇ ਹਾਲਾਤ ਜਿਹੜੇ ਉਹ ਲਗਾਤਾਰ ਬਣੇ ਪਏ ਆ। ਲੋਕਾਂ ਦਾ ਰਹਿਣਾ ਉੱਥੇ ਬਹੁਤ ਹੀ ਕਹਿ ਲਓ ਵੀ ਮੁਸ਼ਕਿਲ ਹੋਇਆ ਪਿਆ ਆ ਅਤੇ ਆਲਰੇਡੀ ਜਿਹੜੇ ਅਮਰੀਕਾ ਅਤੇ ਤਾਲਿਬਾਨ ਵਾਲੇ ਆ ਉਹ ਇੱਕੋ ਹੀ ਮੇਜ਼ 'ਤੇ ਬਹਿ ਕੇ ਮੀਟਿੰਗਾਂ ਕਰ ਰਹੇ ਆ। ਅਮਰੀਕਾ ਵਾਲੇ ਕਿਤੇ ਨਾ ਕਿਤੇ ਉੱਥੋਂ ਬਾਹਰ ਨਿਕਲਣਾ ਚਾਹੁੰਦੇ ਨੇ। ਤਾਲਿਬਾਨ ਜਿਨ੍ਹਾਂ ਨੂੰ ਇਹਨਾਂ ਨੇ ਟੋਪਲ ਕੀਤਾ ਸੀ, ਅਮਰੀਕਾ ਨੇ ਹਟਾਇਆ ਸੀਗਾ 2001 ਦੇ ਵਿੱਚ, ਅੱਜ 18 ਸਾਲਾਂ ਬਾਅਦ ਉਹਨਾਂ ਦੇ ਨਾਲ ਹੀ ਬੈਠ ਕੇ ਗੱਲਬਾਤ ਕਰਕੇ ਉਹਨਾਂ ਦੇ ਹੀ ਹਵਾਲੇ ਅਫਗਾਨਿਸਤਾਨ ਦਾ ਜਿਹੜਾ ਹਿੱਸਾ ਹੈ ਉਹ ਦੇ ਕੇ ਆਉਣਾ ਚਾਹੁੰਦੇ ਨੇ। ਇਸੇ ਤਰੀਕੇ ਦੇ ਨਾਲ ਹੁਣ ਪਹਿਲੋਂ ਤਾਂ ਅਫਗਾਨਿਸਤਾਨ ਦੇ ਜਿਹੜੇ ਉੱਥੇ ਦੀ ਸਰਕਾਰ ਦੇ ਲੋਕ ਆ ਉਹ ਇਸ ਗੱਲਬਾਤ ਦੇ ਵਿੱਚ ਬੈਠਣ ਨੂੰ ਰਾਜ਼ੀ ਨਹੀਂ ਸੀ ਹੁੰਦੇ, ਪਰ ਹੌਲੀ ਹੌਲੀ ਉਹਨਾਂ ਨੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਕਦਮ ਜਿਹੜਾ ਆ ਉਹ ਫੈਸਲਾ ਜਿਹੜਾ ਲਿਆ ਹੈ ਇੱਕ ਹਿਸਾਬ ਦੇ ਨਾਲ ਵੀ ਕਰਨ ਦੇ ਵਿੱਚ ਹੀ ਭਲਾਈ ਹੈ, ਕਿਉਂਕਿ ਅਮਰੀਕਾ ਤਾਂ ਉੱਥੋਂ ਹਰ ਹਾਲਤ ਦੇ ਵਿੱਚ ਹੁਣ ਬਾਹਰ ਆਉਣਾ ਚਾਹੁੰਦਾ। ਬਹੁਤ ਜ਼ਿਆਦਾ ਜਿਹੜਾ ਜਾਨੀ ਅਤੇ ਮਾਲੀ ਨੁਕਸਾਨ ਜਿਹੜਾ ਉੱਥੋਂ ਕਰਾਇਆ, ਕਈ ਹਜ਼ਾਰ ਜਿਹੜੇ ਅਮਰੀਕੀ ਫੌਜੀ ਆ ਉੱਥੇ ਸਰਵ ਕਰਦੇ ਹੋਏ ਜਿਹੜੇ ਉਹਨਾਂ ਨੇ ਸ਼ਹਾਦਤਾਂ ਉਹਨਾਂ ਦੀਆਂ ਹੋਈਆਂ ਨੇ ਅਤੇ ਟ੍ਰਿਲੀਅਨਸ ਆਫ ਡਾਲਰ ਜਿਹੜੇ ਆ ਆਲਰੇਡੀ ਉੱਥੇ ਲੱਗ ਚੁੱਕੇ ਨੇ। ਅਮਰੀਕਾ ਦੇ ਟੈਕਸ ਪੇਅਰ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਭਾਰ ਆ ਇਸ 18 ਸਾਲਾਂ ਦੀ ਇਸ ਜੰਗ ਦਾ ਲਗਾਤਾਰ ਪੈ ਰਿਹਾ ਆ। ਹਰ ਘੰਟਾ ਜਿਹੜਾ ਮਿਲੀਅਨਸ ਆਫ ਡਾਲਰ ਦੇ ਵਿੱਚ ਅਮਰੀਕਾ ਨੂੰ ਅਜਿਹੀਆਂ ਜੰਗਾਂ ਦੇ ਕਰਕੇ ਜਿਹੜਾ ਉਹ ਪੈ ਰਿਹਾ ਆ ਅਤੇ ਹੁਣ ਦੇਖਦੇ ਹਾਂ ਵੀ ਕੀ ਬਣਦਾ ਹੈ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਹਿ ਰਹੇ ਆ ਵੀ ਜਿਹੜੀਆਂ ਸਿਵਿਲੀਅਨ ਕੈਜੂਅਲਟੀਜ਼ ਉਸ ਦੇ ਉੱਤੇ ਅਤੇ ਨਾਲ ਦੇ ਨਾਲ ਵੂਮਨ ਰਾਈਟਸ ਆ ਉਸ ਨੂੰ ਲੈ ਕੇ ਇਸਲਾਮਿਕ ਫਰੇਮਵਰਕ ਜਿਹੜਾ ਆ ਉਸ ਦੇ ਵਿੱਚ ਰਹਿ ਕੇ ਜਿਹੜਾ ਉਹ ਗੱਲਬਾਤ ਆ ਪੀਸ ਟਾਕ ਜਿਹੜੀ ਉੱਥੇ
ਚੱਲ ਰਹੀਆਂ ਨੇ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਯੂਬਾ ਸਿਟੀ ਤੋਂ ਆ। ਸਰੋਤਿਆਂ ਨੂੰ ਪਤਾ ਹੀ ਆ ਵੀ ਯੂਬਾ ਸਿਟੀ ਦੇ ਵਿੱਚ ਨਗਰ ਕੀਰਤਨ ਹੁੰਦਾ। 40 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਨਗਰ ਕੀਰਤਨ ਦਿਦਾਰ ਸਿੰਘ ਬੈਂਸ ਹੋਣਾ ਵੱਲੋਂ ਹੋਰ ਜਿਹੜੇ ਸਿੱਖ ਸੀਗੇ 25-25 ਸੈਂਟ ਦੇ ਉੱਤੇ ਉਹ ਪਰ ਆਵਰ ਕੰਮ ਕਰਦੇ ਹੁੰਦੇ ਸੀ। ਹੁਣ ਕੀ ਹੋਇਆ ਵੀ ਹੁਣ ਇਸ ਸਾਲ ਨਗਰ ਕੀਰਤਨ ਦੇ ਉੱਤੇ ਜਿਹੜੀ ਆ ਕੁਛ ਜਿਹੜੇ ਆਪਣੇ ਪੰਜਾਬੀ ਮੁੰਡੇ ਸੀ ਉਹਨਾਂ ਵੱਲੋਂ ਇੱਕ ਹੋਰ ਮੁੰਡੇ ਤੇ ਅਟੈਕ ਕੀਤਾ ਗਿਆ ਕਿਰਪਾਨਾਂ ਦੇ ਨਾਲ। ਤੇ ਫੌਕਸ 40 ਨਿਊਜ਼ ਜਿਹੜੀ ਹੈਗੀ ਆ ਟੀਵੀ ਦੀ, ਉਹਨਾਂ ਨੇ ਅੱਜ ਨਿਊਜ਼ ਦਿਖਾ ਰਹੇ ਵੀ ਉਹਨਾਂ ਚੋਂ ਕਾਫੀ ਲੋਕ ਜਿਹੜੇ ਆ ਅਰੈਸਟ ਕਰ ਲਏ ਹੈਗੇ ਆ। ਜਿਹੜੀ ਯੂਬਾ ਸਿਟੀ ਦੀ ਪਿਛਲੇ ਸਾਲ ਦੀ ਨਗਰ ਕੀਰਤਨ ਦੀ ਜਿਹੜੀ ਸਿੱਖ ਪਰੇਡ ਹੋਈ ਸੀ ਉਹਦੇ ਵਿੱਚ ਇੱਕ ਵਿਕਟਮ ਜਿਹੜਾ ਪੁਲਿਸ ਵੱਲੋਂ ਦੱਸਿਆ ਗਿਆ ਉਹਦੇ ਉੱਤੇ ਕਹਿੰਦੇ ਵੀ 9 ਜਾਣਿਆਂ ਨੇ ਕਿਰਪਾਨਾਂ ਦੇ ਨਾਲ ਤੇ ਬਰਾਸ ਨਕਲਸ ਦੇ ਨਾਲ ਅਟੈਕ ਕਰ ਦਿੱਤਾ, ਜਿਹਦੇ ਵਿੱਚ ਮਨਪ੍ਰੀਤ ਸਿੰਘ 36 ਸਾਲਾਂ ਦਾ ਤੇ 39 ਸਾਲਾਂ ਦਾ ਪਰਮਵੀਰ ਸਿੰਘ ਗੋਸਲ, ਉਹਨਾਂ ਨੇ ਤਾਂ ਆਪਣੇ ਆਪ ਹੀ ਜਿਹੜਾ ਸਟਰ ਕਾਉਂਟੀ ਦੀ ਜਿਹੜੀ ਸੁਪੀਰੀਅਰ ਕੋਰਟ ਆ ਉਹਨੂੰ ਜਿਹੜਾ ਆਪਣੇ ਆਪ ਨੂੰ ਪੁਲਿਸ ਦੇ ਕੋਲ ਸਰੈਂਡਰ ਕਰ ਦਿੱਤਾ ਜਦੋਂ ਉਹਨਾਂ ਨੂੰ ਜਿਹੜਾ ਸਟਰ ਕਾਉਂਟੀ ਸੁਪੀਰੀਅਰ ਕੋਰਟ ਦੇ ਵਿੱਚ ਅਟੈਂਪਟਡ ਮਰਡਰ, ਮੇਹਮ ਤੇ ਸਪੈਸ਼ਲ ਐਲੀਗੇਸ਼ਨ ਆਫ ਗ੍ਰੇਟ ਬੋਡਲੀ ਇੰਜਰੀ ਲਈ ਚਾਰਜ ਕੀਤਾ। 29 ਸਾਲਾਂ ਦੇ ਹਰਦੇਸ਼ਪਾਲ ਸਿੰਘ ਨੂੰ ਵੀ ਜਿਹੜਾ ਸਟਰ ਕਾਉਂਟੀ ਜੇਲ੍ਹ ਦੇ ਵਿੱਚ ਜਿਹੜਾ ਅਰੈਸਟ ਕਰ ਲਿਆ ਗਿਆ ਹੈਗਾ, ਉਸ ਨੂੰ ਚਾਰਜ ਕੀਤਾ ਗਿਆ 2 ਕਾਊਂਟ ਅਸੌਲਟ ਵਿਦ ਡੈਡਲੀ ਵੈਪਨ 'ਚ। ਤੇ ਜੂਨ ਦੇ ਵਿੱਚ ਇਹ ਫਾਈਟ ਬਰੋਕ ਹੋਈ ਸੀ। ਜੂਨ ਦੇ ਵਿੱਚ ਜਿਹੜੀ ਆ ਇਹ ਪੁਲਿਸ ਵਾਲਿਆਂ ਨੇ ਰਿਪੋਰਟ ਤਿਆਰ ਕੀਤੀ ਸੀ ਜਿਹੜੀ ਨਵੰਬਰ ਮਹੀਨੇ ਦੇ ਵਿੱਚ ਫਾਈਟ ਹੋਈ ਸੀ। ਤੇ ਪੁਲਿਸ ਵਾਲਿਆਂ ਨੂੰ ਇਹ ਪਤਾ ਲੱਗਾ ਵੀ ਜਿਹੜਾ ਇੱਕ ਵਿਟਨੈਸ ਅੱਗੇ ਆਇਆ ਸੀ ਉਸ ਨੂੰ ਵੀ ਜਿਹੜਾ ਇਹ ਜਿਹੜੇ ਲੋਕ ਸੀਗੇ ਇਹਨਾਂ ਵੱਲੋਂ ਡਰਾਇਆ ਗਿਆ। ਉਹਦੇ ਸੰਬੰਧ ਦੇ ਵਿੱਚ ਵੀ ਜਿਹੜੇ ਕਈ ਜਣੇ ਆ ਉਹ ਅਰੈਸਟ ਹੋਏ ਗਏ ਹੈਗੇ ਆ। ਸੋ 3 ਐਡੀਸ਼ਨਲ ਸਸਪੈਕਟ ਜਿਹੜੇ ਆ ਪੁਲਿਸ ਵੱਲੋਂ ਆਇਡੈਂਟੀਫਾਈ ਕੀਤੇ ਗਏ ਆ, ਜਿਨ੍ਹਾਂ ਦੇ ਨਾਮ ਉਹਨਾਂ ਨੇ ਕਰਨਜੀਤ ਸਿੰਘ 32 ਸਾਲਾਂ ਦਾ ਲੈਥਰੋਪ ਤੋਂ, 30 ਸਾਲਾਂ ਦਾ ਸੁਰਿੰਦਰ ਸਿੰਘ ਕੈਲੇ ਟ੍ਰੇਸੀ ਤੋਂ ਤੇ 50 ਸਾਲਾਂ ਦਾ ਮਲਕੀਤ ਸਿੰਘ ਗੋਸਲ ਟ੍ਰੇਸੀ ਤੋਂ ਹੈਗਾ। ਤੇ 2 ਅਟੈਕਰ ਜਿਹੜੇ ਆ ਉਹ ਹਜੇ ਤੱਕ ਆਇਡੈਂਟੀਫਾਈ ਨਹੀਂ ਹੋਏ। ਤੇ ਜਿਹੜੀ ਯੂਬਾ ਸਿਟੀ ਦੀ ਪੁਲਿਸ ਆ ਉਹ ਕਹਿੰਦੀ ਵੀ ਜੇ ਕਿਸੇ ਨੂੰ ਵੀ ਜਿਹੜੀ ਆ ਇਨਫੋਰਮੇਸ਼ਨ ਇਹਦੇ ਬਾਰੇ ਪਤਾ ਹੋਵੇ, ਉੱਥੇ ਡਿਟੈਕਟਿਵ ਸਿੰਘ ਹੈਗੇ ਆ, ਆਪਣਾ ਹੀ ਨੌਜਵਾਨ ਮੁੰਡਾ ਆ ਪੁਲਿਸ 'ਚ, ਤੇ ਉਹਨਾਂ ਦੇ ਆਫਿਸ ਤੁਸੀਂ ਕਾਲ ਕਰ ਸਕਦੇ ਹੋ 530 822 2028 ਤੇ। ਜੀ ਜੀ ਬਿਲਕੁਲ। ਪਿਛਲੇ ਦਿਨਾਂ 'ਚ ਹਰਜੋਤ ਸਿੰਘ ਜੀ ਇੱਕ ਲੈਥਰੋਪ ਦੇ ਵਿੱਚ ਯਾਦ ਹੋਣਾ ਟਾਰਗੇਟ ਦੇ ਸਾਹਮਣੇ ਜਿਹੜੀ ਜਿਹੜੀ ਹਾਥਾਪਾਈ ਜਿਹੜੀ ਹੋਈ ਸੀ ਉਸ ਦੀਆਂ ਤਾਰਾਂ ਵੀ ਕਹਿੰਦੇ ਯੂਬਾ ਸਿਟੀ ਦੇ ਨਾਲ ਉਸ ਟਾਈਮ ਦੇ ਉੱਤੇ ਜਿਹੜੇ ਪੁਲਿਸ ਅਧਿਕਾਰੀ ਆ ਉਹਨਾਂ ਨੇ ਦੱਸਿਆ ਸੀਗਾ ਵੀ ਉਸ ਪਾਸੇ ਵੱਲ ਨੂੰ ਜਿਹੜੀਆਂ ਜੁੜ ਰਹੀਆਂ ਸੀਗੀਆਂ। ਦੇਖੋ ਹੁਣ ਉਦੋਂ ਤਾਂ ਚਾਹੇ ਖੂਨ ਤੱਤਾ ਹੋਊਗਾ, ਲੜ ਲਿਆ, ਹੁਣ ਜਦੋਂ ਮਰਡਰ ਦੇ ਦੇਖੋ ਤੇ ਅਟੈਂਪਟਡ ਮਰਡਰ ਦੇ ਜਿਹੜੇ ਚਾਰਜ ਪੈਣੇ ਆ ਤੇ ਕੀ ਬਣਨਾ ਹੈ। ਦੇਖੋ ਉਹਨਾਂ ਪਰਿਵਾਰਾਂ ਦਾ ਕੀ ਬਣਨਾ ਜਿਨ੍ਹਾਂ ਨੇ ਪੁੱਤ ਪਾਲ ਕੇ ਏਡੇ ਏਡੇ ਕੀਤੇ ਤੇ ਬਾਅਦ ਪੁੱਤਾਂ ਨੇ ਇਹ ਕੰਮ ਜਿਹੜਾ ਉੱਥੇ ਕਰਤਾ ਤੇ ਉੱਥੇ ਬਣੂਗਾ ਕੀ। ਸੋ ਇਹ ਥੋੜ੍ਹੀ ਜਿਹੀ ਸਮਝ ਬੂਝ ਤੋਂ ਜਿਹੜਾ ਆ ਕੰਮ ਲੈਣ ਦੀ ਜਿਹੜੀ ਜ਼ਰੂਰਤ ਹੈਗੀ ਆ। ਇੱਦਾਂ ਕਿਤਿਆਂ ਕਿਸੇ ਦਾ ਕੋਈ ਜਿਹੜਾ ਉਹ ਭਲਾ ਆ ਉਹ ਨਹੀਂ ਹੋਣਾ। ਸੋ ਜਿਹੜੇ ਸ਼ਰਾਰਤੀ ਉਹ ਪਛਾਣਨੇ ਵੀ ਚਾਹੀਦੇ ਆ, ਆਪਣੀ ਕਮਿਊਨਿਟੀ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ। ਕਮਿਊਨਿਟੀ ਦਾ ਨਾਮ ਬਦਨਾਮ ਹੁੰਦਾ ਵੀ ਉਹ ਦੇਖੋ ਜੀ ਉੱਥੇ ਤਾਂ ਨਗਰ ਕੀਰਤਨ ਤੇ ਰਾਜਕਰਮਵੀਰ ਸਿੰਘ ਜੀ ਪਿਛਲੇ ਬਹੁਤ ਸਾਲਾਂ ਤੋਂ ਯੂਟਾ ਦੇ ਵਿੱਚ ਹੋਲੀ ਮਨਾਈ ਜਾਂਦੀ ਆ ਹਿੰਦੂ ਗਰੁੱਪ ਵੱਲੋਂ, ਗੋਰਿਆਂ ਵੱਲੋਂ 1.5 ਲੱਖ ਬੰਦਾ ਉੱਥੇ ਇਕੱਠਾ ਹੁੰਦਾ 10 ਸਾਲ ਸਟੈਨਫੋਰਡ 'ਚ ਹੁੰਦੀ। ਕਦੇ ਕੋਈ ਤੁਸੀਂ ਇਨਸੀਡੈਂਟ ਸੁਣੀ ਆ ਵੀ ਉੱਥੇ ਕੋਈ ਇੱਦਾਂ ਦੀ ਇਨਸੀਡੈਂਟ ਹੋਈ ਆ? ਆਪਣੇ ਕਾਹਤੇ ਇੱਦਾਂ ਦੀਆਂ ਹੁੰਦੀਆਂ ਆ। ਸੋ ਇਹ ਜਿਹੜੇ ਇੱਦਾਂ ਦੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਪਛਾਣਨਾ ਚਾਹੀਦਾ ਤੇ ਪੁਲਿਸ ਨੂੰ ਦੱਸਣਾ ਚਾਹੀਦਾ ਤੇ ਪਲੱਸ ਉਹਨਾਂ ਨੂੰ ਪਿਆਰ ਨਾਲ ਵੀ ਸਮਝਾਉਣਾ ਚਾਹੀਦਾ ਵੀ ਭਾਈ ਇਹ ਸਾਡੇ ਬਜ਼ੁਰਗਾਂ ਨੇ ਬਹੁਤ ਮਿਹਨਤਾਂ ਨਾਲ ਗੁਰੂ ਘਰ ਬਣਾਏ ਆ, ਈਵੈਂਟਸ ਇਹ ਸ਼ੁਰੂ ਕੀਤੀਆਂ ਹੈਗੀਆਂ ਤੇ ਤੁਸੀਂ ਹੁਣ ਆ ਕੇ ਇਹਨਾਂ ਨੂੰ ਖਰਾਬ ਨਾ ਕਰੋ। ਤੇ ਦੂਸਰੇ ਪਾਸੇ ਤੁਹਾਨੂੰ ਪਤਾ ਹੀ ਆ ਵੀ ਅੱਜ ਕੱਲ੍ਹ ਸਾਡੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਰੂਲ ਤਾਂ ਕਿੰਨੇ ਸਖਤ ਕੀਤੇ ਹੋ ਆ ਤੇ ਰੱਬ ਨਾ ਕਰੇ ਕੋਈ ਵਰਕ ਪਰਮਿਟ ਤੇ ਜਾਂ ਪੋਲੀਟੀਕਲ ਅਸਾਈਲਮ ਤੇ ਹੋਇਆ ਤੇ ਸਿੱਧਾ ਚੱਕ ਕੇ ਉਹ ਡਿਪੋਰਟ ਹੀ ਹੋਣਾ ਆ ਜੇ ਉਹਦੇ ਉੱਤੇ ਫੈਲਨੀ ਚਾਰਜਸ ਲੱਗ ਗਏ। ਜੀ ਜੀ ਬਿਲਕੁਲ ਬਿਲਕੁਲ। ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹਰਜੋਤ ਸਿੰਘ ਜੀ ਇੱਥੇ ਹੀ ਹੁਣ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ ਉਦੋਂ ਤੱਕ ਲਈ ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 98